ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਪ੍ਰੋਗਰਾਮ 'ਚ ਦੇਸ਼-ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਤੇ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ। ਕਰਦੇ ਹਾਂ ਸਵਾਗਤ, ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਰੁਕ ਕਰੀਏ ਖਬਰਾਂ ਦਾ ਤਾਂ ਸਭ ਤੋਂ ਪਹਿਲੀ ਖਬਰ ਤੇ ਚੱਲਦੇ ਹਾਂ ਤਾਂ ਗੱਲ ਸੱਟੇਬਾਜ਼ੀ ਐਪਸ ਦੇ ਚੱਲ ਰਹੇ ਕੇਸ ਦੀ ਕਰਦੇ ਹਾਂ। ਇਸ ਦੇ ਵਿੱਚ ਵੈਸੇ ਕਈ ਕ੍ਰਿਕਟਰ ਤੇ ਨਾਮੀ ਹੋਰ ਕਲਾਕਾਰ ਫਸੇ ਸੀ। ਯੁਵਰਾਜ ਸਿੰਘ ਤੇ ਸੋਨੂ ਸੂਦ ਦੀ ਸੰਪੱਤੀ ਕਹਿੰਦੇ ਜ਼ਬਤ ਕੀਤੀ ਹੈ। ਹਾਂਜੀ, ਖਾਸਾ ਵੱਡਾ ਮਾਮਲਾ ਹੈ ਇਹ ਜੀ ਤੇ ਇਹਦੇ 'ਚ ਬਹੁਤ ਸਾਰੇ ਜਿਹੜੇ ਸੈਲੀਬ੍ਰਿਟੀ ਹੈਗੇ ਆ ਉਹ ਇਨਵੋਲਵ ਰਹੇ ਹੈਗੇ। ਸੱਟੇਬਾਜ਼ੀ ਐਪਸ ਨੂੰ ਲੈ ਕੇ ਪਹਿਲਾਂ ਵੀ ਇੰਡੀਆ ਦੇ ਵਿੱਚ ਖਾਸੀ ਗੱਲਬਾਤ ਹੁੰਦੀ ਰਹੀ ਹੈ। ਜਦੋਂ ਵੀ T20 ਵਰਲਡ ਕੱਪ ਜਾਂ IPL ਵਗੈਰਾ ਚੱਲਦੇ ਨੇ ਜੀ ਉਦੋਂ ਇਹ ਮਾਮਲੇ ਨਿਕਲ ਕੇ ਆਉਂਦੇ ਨੇ। ਇੱਕ ਵੱਡੀ ਕਾਰਵਾਈ ਹੁਣ ਦੇਖਣ ਨੂੰ ਮਿਲੀ ਹੈ। ਉਹਦੇ 'ਚ ਯੁਵਰਾਜ ਸਿੰਘ, ਸੋਨੂ ਸੂਦ ਵਰਗੇ ਹੋਰ ਵੀ ਕਈ ਸੈਲੀਬ੍ਰਿਟੀ ਹੈਗੇ ਆ, ਜਿਵੇਂ ਐਕਟਰੈਸ ਨੇਹਾ ਸ਼ਰਮਾ ਹੈ। ਉਹਨਾਂ ਦੀ ਜਿਹੜੀ ਪ੍ਰੋਪਰਟੀਜ਼ ਹੈਗੀਆਂ ਉਹਨਾਂ ਨੂੰ ਜ਼ਬਤ ਕੀਤਾ ਗਿਆ ਹੈਗਾ। ਜੀ ਤੇ ਇਹਦੇ 'ਚ ਇਹੀ ਹੈ ਕਿ ਜਿਹੜੀ ਮੀਡੀਆ ਰਿਪੋਰਟਸ ਹੈਗੀਆਂ ਉਹ ਤਾਂ ਉਰਵਸ਼ੀ ਰੋਟੇਲਾ, ਅੰਕੁਸ਼ ਹਾਜਰਾ ਅਤੇ ਹੋਰ ਜਿਹੜੇ ਸਾਬਕਾ ਕ੍ਰਿਕਟਰ ਨੇ, ਰੋਬਿਨ ਉਥੱਪਾ, ਉਹਨਾਂ ਦਾ ਵੀ ਨਾਂ ਆ ਰਿਹਾ ਹੈਗਾ। ਜੀ ਈਵਨ ਕਈ ਪੋਲੀਟੀਸ਼ੀਅਨਾਂ ਦਾ ਵੀ ਨਾਂ ਹੈਗਾ। ਸੋਨੂ ਸੂਦ ਦੀ ਲਗਭਗ 1 ਕਰੋੜ ਦੀ ਪ੍ਰੋਪਰਟੀ, ਮਿਮੀ ਚੱਕਰਵਰਤੀ ਦੀ 59 ਲੱਖ ਦੀ, ਯੁਵਰਾਜ ਸਿੰਘ ਦੀ 2.5 ਕਰੋੜ ਦੀ ਜਿਹੜੀ ਪ੍ਰੋਪਰਟੀ ਹੈ ਉਹ ਜ਼ਬਤ ਕੀਤੀ ਗਈ ਹੈ। ਤੇ ਇਹਦੇ 'ਚ ਫੈਡਰਲ ਪ੍ਰੋਬ ਏਜੰਸੀ ਜਿਹੜੀ ਹੈਗੀ ਆ, ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ PMLA ਦੇ ਤਹਿਤ ਇਸ ਮਾਮਲੇ ਦੀ ਜਾਣਕਾਰੀ ਪੁੱਛਗਿੱਛ ਚੱਲ ਰਹੀ ਹੈ। ਤੇ ਜਿਹੜੀ ਈਡੀ ਨੇ ਵੀ ਐਕਟਰ ਸੋਨੂ ਸੂਦ ਤੋਂ 7 ਘੰਟੇ ਤੱਕ ਪੁੱਛਗਿੱਛ ਕੀਤੀ ਹੈ ਤੇ ਉਹਨਾਂ ਦੇ ਜਿਹੜੇ PMLA ਦੇ ਤਹਿਤ ਹੀ ਜਿਹੜੇ ਬਿਆਨ ਹੈ ਉਹ ਦਰਜ ਕੀਤੇ ਗਏ ਹੈਗੇ ਆ। ਤਕਰੀਬਨ ਜਿਹੜੇ ਸਾਬਕਾ ਕ੍ਰਿਕਟਰ ਨੇ, ਜੇ ਸਿਖਰ ਧਵਨ, ਸੁਰੇਸ਼ ਰੈਨਾ, ਉਹਨਾਂ ਦੀ ਵੀ ਗੱਲ ਕਰ ਲਈਏ ਤਾਂ ਉਹਨਾਂ ਦਾ 11.25 ਕਰੋੜ ਰੁਪਏ ਦੀ ਉਹਨਾਂ ਦੀ ਜਿਹੜੀ ਪ੍ਰੋਪਰਟੀ ਹੈ ਉਹ ਜ਼ਬਤ ਕੀਤੀ ਗਈ ਸੀ। ਹਰਭਜਨ ਸਿੰਘ, ਸਿਖਰ ਧਵਨ, ਯੁਵਰਾਜ ਸਿੰਘ, ਸੁਰੇਸ਼ ਰੈਨਾ, ਰੋਬਿਨ ਉਥੱਪਾ, ਇਹ ਵੱਡੇ ਨਾਂ ਨੇ ਜੀ ਜਿਨ੍ਹਾਂ ਦੇ ਨਾਂ ਸਭ ਤੋਂ ਉਛਲ ਕੇ ਆ ਰਹੇ ਨੇ। ਬਾਕੀ ਬਾਲੀਵੁੱਡ ਦੇ ਤਾਂ ਕਈ ਸਾਰੇ ਸੈਲੀਬ੍ਰਿਟੀਜ਼ ਹੈਗੇ ਆ ਜਿਨ੍ਹਾਂ ਦੇ ਨਾਂ ਇਸ ਜਿਹੜਾ ਆਪਾਂ ਕਹਿ ਲਈਏ ਸੱਟੇਬਾਜ਼ੀ ਹੈ ਇਸ 'ਚ ਆਇਆ ਗਾ। ਤੇ ਸੱਟੇਬਾਜ਼ੀ ਜਿਹੜੀ ਐਪਸ ਹੈਗੀਆਂ ਇਹ ਖਾਸਾ ਮੁਨਾਫਾ ਇਹ ਖੱਟਦੀਆਂ ਨੇ ਜਦੋਂ ਕ੍ਰਿਕਟ ਵਗੈਰਾ ਚੱਲਦਾ ਗਾ ਤੇ ਲੋਕਾਂ ਦੇ ਖਾਸੇ ਪੈਸੇ ਇਹਦੇ 'ਚ ਲੱਗਦੇ ਨੇ। ਤੇ ਇਹ ਜਿਹੜਾ ਮੁਨਾਫਾ ਇਹ ਸੈਲੀਬ੍ਰਿਟੀਜ਼ ਹੀ ਕਮਾ ਰਹੀਆਂ ਨੇ। ਇਹ ਤੇ ਅੱਜ ਇਹਨਾਂ ਦੀ ਈਡੀ ਨੇ ਪ੍ਰੋਪਰਟੀ ਜ਼ਬਤ ਕੀਤੀ ਹੈ ਜੀ। ਜੀ ਇਸ ਤੋਂ ਅੱਗੇ ਜੇਕਰ ਆਪਾਂ ਗੱਲ ਕਰੀਏ ਤਾਂ ਉਧਰ ਕਹਿੰਦੇ ਵੀ ਸੰਸਦ ਦੀਆਂ ਪੌੜੀਆਂ ਦੇ ਉੱਪਰ ਕਈ ਸੰਸਦਾਂ ਨੇ ਰਾਤ ਭਰ ਧਰਨਾ ਦਿੱਤਾ। ਅਜਿਹਾ ਕਿਉਂ ਕਰਨਾ ਪਿਆ ਜੀ? ਦੇਖੋ, ਜਿਹੜਾ ਮਨਰੇਗਾ ਬਿੱਲ ਸੀਗਾ, ਮਨਰੇਗਾ ਦਾ ਜਿਹੜਾ ਕਾਨੂੰਨ ਸੀ ਉਹਨੂੰ ਉਸ ਦੀ ਥਾਂ ਤੇ ਇੱਕ ਨਵਾਂ ਬਿੱਲ ਪਾਸ ਕੀਤਾ ਗਿਆ, ਜੀ ਰਾਮ ਜੀ, ਉਹਨੂੰ ਲੈ ਕੇ ਹੰਗਾਮਾ ਕੀਤਾ ਗਿਆ। ਆਪੋਜੀਸ਼ਨ ਦੇ ਜਿਹੜੇ MPs ਨੇ ਉਹ ਲਗਾਤਾਰ ਅੰਦੋਲਨ ਵੀ ਕਰਦੇ ਰਹੇ। ਉਹਨਾਂ ਨੇ ਜਦੋਂ ਬਿੱਲ ਪਾਸ ਹੋ ਰਿਹਾ ਸੀ, ਬਿੱਲ ਤੇ ਡਿਬੇਟ ਚੱਲ ਰਹੀ ਸੀ, ਉਦੋਂ ਬਿੱਲ ਦੀਆਂ ਕਾਪੀਆਂ ਵੀ ਪਾੜੀਆਂ ਤੇ 18 ਘੰਟੇ ਲੋਕ ਸਭਾ ਦੇ ਵਿੱਚ ਤੇ ਰਾਜ ਸਭਾ ਦੇ ਵਿੱਚ 14 ਘੰਟੇ ਦੀ ਚਰਚਾ ਹੋਈ। ਵਿਪਕਸ਼ ਨੇ ਦੋਵੇਂ ਸਦਨਾਂ ਦਾ ਬਾਈਕਾਟ ਕੀਤਾ ਤੇ ਸਾਰੀ ਰਾਤ ਜਿਹੜੇ ਹੈਗੇ ਆ ਵਿਪਕਸ਼ ਦੇ ਆਗੂ, ਆਪੋਜੀਸ਼ਨ ਜਿਹੜੇ MPs ਨੇ ਉਹ ਕਹਿ ਲਈਏ ਕਿ ਪੌੜੀਆਂ ਤੇ ਬੈਠੇ ਰਹੇ। ਉਹਨਾਂ ਨੇ ਅੰਦੋਲਨ ਕੀਤਾ। ਬਾਅਦ 'ਚ ਇਹ ਦੱਸਿਆ ਜਾ ਰਿਹਾ ਹੈਗਾ ਕਿ ਜਿਹੜੀ ਮੁਲਾਕਾਤ ਹੈ ਪ੍ਰਿਅੰਕਾ ਗਾਂਧੀ ਦੀ ਉਹ ਵੀ ਹੋਈ ਹੈ ਤੇ ਪ੍ਰਿਅੰਕਾ ਗਾਂਧੀ ਨੇ ਸਪੀਕਰ ਓਮ ਬਿਰਲਾ ਨੇ ਚਾਹ ਵਾਸਤੇ ਆਮੰਤਰਿਤ ਕੀਤਾ ਸੀ। ਇਸ ਦੌਰਾਨ ਪ੍ਰਿਅੰਕਾ ਗਾਂਧੀ, ਰਾਜਨਾਥ ਸਿੰਘ, ਚਿਰਾਗ ਪਾਸਵਾਨ ਅਤੇ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਵੀ ਸੀ। ਤੇ ਇਹਦੇ 'ਚ ਇਹੀ ਮਹਾਤਮਾ ਗਾਂਧੀ ਦਾ ਨਾਂ ਹਟਾਏ ਜਾਣ ਤੋਂ ਇਲਾਵੇ ਜਿਹੜੇ ਆਪੋਜੀਸ਼ਨ ਦੇ ਆਰੋਪ ਇਹ ਵੀ ਨੇ ਕਿ ਇਹ ਜਿਹੜਾ ਨਾਂ ਲੈ ਕੇ ਆਇਆ ਗਿਆ ਇਹ ਮਨਰੇਗਾ ਨੂੰ ਖਤਮ ਕਰਨ ਵਾਸਤੇ ਤੇ ਮਜ਼ਦੂਰਾਂ ਤੇ ਚੋਟ ਮਾਰਨ ਵਾਸਤੇ ਲੈ ਕੇ ਆਇਆ ਗਿਆ ਹੈਗਾ। ਜਿਹੜੇ ਲੀਡਰ ਆਫ ਅਪੋਜੀਸ਼ਨ ਰਾਜ ਸਭਾ ਦੇ ਵਿੱਚ ਨੇ, ਕਾਂਗਰਸ ਦੇ ਮਲਿਕਾਰਜੁਨ ਖੜਗੇ, ਉਹਨਾਂ ਨੇ ਕਿਹਾ ਕਿ ਮੈਂ ਮਾਂ ਕੀ ਕਸਮ खाता हूँ, भारत माँ की कसम खाकर कहता हूँ, ये कानून गरीबों के लिए नहीं। ਤਾਂ ਉਹਨਾਂ ਦਾ ਸਾਫ਼ ਸੀਗਾ ਕਿ ਇਹ ਜਿਹੜਾ ਕਾਨੂੰਨ ਨਵਾਂ ਮਨਰੇਗਾ ਵਾਲਾ ਲੈ ਕੇ ਆਇਆ ਜਾ ਰਿਹਾ ਹੈਗਾ, ਜਿਹਦਾ ਨਾਂ ਇਹੀ ਬਦਲ ਕੇ ਜੀ ਰਾਮ ਜੀ ਕਰ ਦਿੱਤਾ। ਪਹਿਲੀ ਗੱਲ ਤਾਂ ਇਹ ਹੈ ਕਿ ਇਹ ਇੱਕ ਕਮਿਊਨਲ ਨਾਂ ਹੈਗਾ। ਮਤਲਬ ਇਸ ਮੁਲਕ 'ਚ ਬਥੇਰੇ ਆਪਾਂ ਨੂੰ ਪਤਾ ਕਿ ਧਰਮ ਨੇ, ਹੋਰ ਦੂਜੇ ਹੋਰ ਵੀ ਨੇ। ਮਤਲਬ ਇਸ ਕਿਸਮ ਦਾ ਨਾਂ ਕਿਵੇਂ ਹੋ ਸਕਦਾ ਗਾ? ਮਜ਼ਦੂਰ ਤਾਂ ਮਤਲਬ ਸਾਰੇ ਧਰਮਾਂ ਤੋਂ ਨੇ। ਜੀ ਰਾਮ ਜੀ ਨਾਂ ਆਪਣੇ ਆਪ 'ਚ ਹੀ ਉਸ ਹਿਸਾਬ ਨਾਲ ਡਿਬੇਟ, ਹਾਲਾਂਕਿ ਉਹਦੀ ਫੁੱਲ ਫਾਰਮ ਕਰੋਗੇ ਤਾਂ ਮਤਲਬ ਕੁਛ ਹੋਰ ਹੈਗੀ ਆ, ਪਰ ਜੀ ਰਾਮ ਜੀ ਕਹਿ ਕੇ ਜਿਸ ਹਿਸਾਬ ਨਾਲ ਸ਼ਿਵਰਾਜ ਚੌਹਾਨ ਨੇ ਕਿਹਾ ਕਿ ਰਾਮ ਦੀ ਸਥਾਪਨਾ ਕਰ ਰਹੇ ਹਾਂ, ਤਾਂ ਉਹ ਮਤਲਬ ਦਿਖਾ ਰਿਹਾ ਸੀਗਾ ਕਿ ਇੱਕ ਕਮਿਊਨਲ ਪੋਲੀਟਿਕਸ ਜਿਹੜੀ BJP ਦੀ ਉਹਨੂੰ ਕਿਤੇ ਨਾ ਕਿਤੇ ਮੱਦੇ ਨਜ਼ਰ ਰੱਖਦੇ ਹੋਏ ਇਹ ਕਾਨੂੰਨ ਲੈ ਕੇ ਆਏ ਨੇ। ਤੇ ਉਹਦਾ ਇਹ
ਜਿਹੜਾ ਵਿਰੋਧ ਹੈ ਇਹ ਆਪੋਜੀਸ਼ਨ ਪਾਰਟੀਆਂ ਵਾਲੇ ਸਾਰੇ ਐਮਪੀਜ਼ ਕਰ ਰਹੇ ਨੇ ਤੇ ਮਤਲਬ ਪੂਰੀ ਰਾਤ ਜਿਹੜਾ ਹੈਗਾ ਆਪਾਂ ਕਹਿ ਸਕਦੇ ਹਾਂ ਕਿ ਧਰਨਾ ਸੰਸਦ ਦੀ ਸੀੜੀਆਂ ਤੇ ਚੱਲਿਆਗਾ ਤੇ ਸਾਰੀ ਰਾਤ ਜਿਹੜੇ ਬਾਹਰ ਬੈਠੇ ਰਹੇ, ਅੰਦਰ ਡਿਬੇਟ ਚੱਲ ਰਹੀ ਸੀਗੀ ਤੇ ਬਾਹਰ ਅੰਦੋਲਨ ਤੇ ਆਪੋਜੀਸ਼ਨ ਪਾਰਟੀਆਂ ਦੇ ਜਿਹੜੇ ਐਮਪੀਜ਼ ਸੀਗੇ ਉਹ ਧਰਨੇ ਤੇ ਬੈਠੇ ਸੀਗੇ। ਟੋਟਲ ਉੱਦਾਂ ਇਸ ਜਿਹੜਾ ਇਹ ਵਿੰਟਰ ਸੈਸ਼ਨ ਵੀ ਉੱਦਾਂ ਕਨਕਲੂਡ ਹੋ ਗਿਆ, ਮੈਂ ਤੁਹਾਨੂੰ ਦੱਸਾਂ ਜੀ ਤੇ ਜੀ 1 ਦਸੰਬਰ ਤੋਂ ਲੈ ਕੇ 19 ਦਸੰਬਰ ਤੱਕ ਇਹ ਵਿੰਟਰ ਸੈਸ਼ਨ ਚੱਲਿਆਗਾ ਤੇ ਅੱਜ ਆਖਰੀ ਦਿਨ ਸੀ। ਜੀ 14 ਬਿੱਲ ਲੈ ਕੇ ਆਉਣ ਦੀ ਗੱਲ ਕਹੀ ਸੀ ਕੇਂਦਰ ਸਰਕਾਰ ਨੇ, ਪਰ ਸਿਰਫ 12 ਬਿੱਲ ਪੇਸ਼ ਕੀਤੇ ਗਏ। ਉਹਨਾਂ 'ਚ ਸਿਰਫ 8 ਬਿੱਲ ਜਿਹੜੇ ਪਾਸ ਹੋਏ। 2 ਜਿਹੜੇ ਬਿੱਲ ਸੀਗੇ ਉਹ ਜੇਪੀਸੀ ਜਿਹੜੀ ਜੁਆਇੰਟ ਪਾਰਲੀਮੈਂਟਰੀ ਕਮੇਟੀ ਹੁੰਦੀ ਹੈ ਉਹਦੇ ਜੀ ਕੋਲ ਭੇਜ ਦਿੱਤੇ ਗਏ ਜੀ ਤੇ ਇਹਦੇ 'ਚ ਮਤਲਬ ਕਾਂਗਰਸ ਨੇ ਆਰੋਪ ਲਾਇਆ ਬੀਜੇਪੀ ਤੇ ਕਿ ਇਹਨਾਂ ਨੇ ਜਿਹੜੇ ਇਸ ਸੈਸ਼ਨ ਦੀ ਸ਼ੁਰੂਆਤ ਰਵਿੰਦਰਨਾਥ ਟੈਗੋਰ ਦੇ ਅਪਮਾਨ ਨਾਲ ਕੀਤੀ ਤੇ ਅੰਤ ਇਹਨਾਂ ਨੇ ਮਹਾਤਮਾ ਗਾਂਧੀ ਦੇ ਅਪਮਾਨ ਨਾਲ ਇਹਨਾਂ ਨੇ ਇਸ ਨੂੰ ਖਤਮ ਕੀਤਾ ਹੈਗਾ। ਜੀ ਤੇ ਜਵਾਹਰ ਲਾਲ ਨਹਿਰੂ ਨੂੰ ਵੀ ਵਿੱਚ ਇਹਨਾਂ ਨੇ ਆਪਾਂ ਨੂੰ ਪਤਾ ਕਿ ਕਈ ਸਾਰੇ ਇਸ਼ੂ ਜੋ ਕੁਝ ਵੀ ਅੱਜ ਕੱਲ੍ਹ ਮੁਲਕ 'ਚ ਹੁੰਦਾ ਹੈਗਾ ਉਹਦਾ ਸਾਰਾ ਦੋਸ਼ ਜਵਾਹਰ ਲਾਲ ਨਹਿਰੂ ਦੇ ਮੜ ਦਿੱਤਾ ਜਾਂਦਾ ਹੈਗਾ। ਤਾਂ ਜੀ ਉਹ ਵੀ ਇਹ ਟ੍ਰੈਂਡ ਚੱਲ ਰਿਹਾ ਹੈਗਾ। ਜਵਾਹਰ ਲਾਲ ਨਹਿਰੂ, ਮਹਾਤਮਾ ਗਾਂਧੀ ਅਤੇ ਰਵਿੰਦਰਨਾਥ ਟੈਗੋਰ ਇਹ 3 ਜਣੇ ਸੀਗੇ ਜਿਨ੍ਹਾਂ ਨੂੰ ਜਲੀਲ ਇਸ ਵਾਰ ਬੀਜੇਪੀ ਨੇ ਇਸ ਸੈਸ਼ਨ 'ਚ ਕੀਤਾ ਹੈਗਾ। ਜੀ ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਗੱਲ ਕਰਨਾਟਕ ਦੀ ਕਰਦੇ ਆ। ਉਹਨਾਂ ਨੇ ਕਰਤੀ ਜੀ ਮਿਸਾਲ ਪੈਦਾ, ਕਹਿੰਦੇ ਵੀ ਹੁਣ 7 ਸਾਲ ਜੇਲ੍ਹ ਤੇ 1 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਇਹ ਕਿਉਂਕਿ ਉਹਨਾਂ ਨੇ ਕਰਤਾ ਹੇਟ ਸਪੀਚ ਦੇਣ ਵਾਲਿਆਂ ਦੇ ਖਿਲਾਫ ਇੱਕ ਬਿੱਲ ਪਾਸ। ਹੁਣ ਭਾਈ ਹੇਟ ਸਪੀਚ ਦੇਣੀ ਉੱਥੇ ਔਖੀ ਹੋ ਜੂਗੀ। ਇਹ ਕਿੰਨਾ ਕੁ ਠੀਕ ਹੈ, ਕਿੰਨਾ ਕੁ ਗਲਤ ਹੈ? ਕੀ ਇਸ ਦੀ ਹੇਟ ਸਪੀਚ ਦੀ ਜਿਹੜੀ ਪਰਿਭਾਸ਼ਾ ਹੈ ਥੋੜੀ ਜਿਹੀ ਉਹ ਸਮਝਾਇਓ ਕਿ ਇਹ ਕਿਹੜੀ ਚੀਜ਼ ਹੇਟ ਸਪੀਚ ਆਉਂਦੀ ਹੈ ਕਿਹੜੀ ਨਹੀਂ, ਅਕੋਰਡਿੰਗ ਟੂ ਕਰਨਾਟਕਾ ਦੇ ਇਸ ਬਿੱਲ ਦੇ ਤਹਿਤ। ਦੇਖੋ, ਕਰਨਾਟਕਾ ਨੇ 7 ਸਾਲ ਜੇਲ੍ਹ ਦਾ ਅਤੇ 1 ਲੱਖ ਰੁਪਏ ਤੱਕ ਦਾ ਜੁਰਮਾਨੇ ਦਾ ਪ੍ਰਾਵਧਾਨ ਇਸ ਬਿੱਲ 'ਚ ਕੀਤਾ ਹੈਗਾ ਤੇ ਇਹ ਜਿਹੜਾ ਬੀਜੇਪੀ ਵਾਲੇ ਉੱਥੇ ਖਾਸਾ ਵਿਰੋਧ ਵੀ ਕਰ ਰਹੇ ਸੀ, ਉਸ ਦੇ ਬਾਵਜੂਦ ਇਹ ਬਿੱਲ ਪਾਸ ਹੋ ਗਿਆ ਹੈ। ਇਹਨੂੰ ਨਾਂ ਦਿੱਤਾ ਗਿਆ ਹੇਟ ਸਪੀਚ ਐਂਡ ਹੇਟ ਕ੍ਰਾਈਮਸ ਪ੍ਰੀਵੈਂਸ਼ਨ ਬਿੱਲ 2025। ਇਹਦੇ 'ਚ ਜਿਹੜੇ ਉੱਥੋਂ ਦੇ ਗ੍ਰਹਿ ਮੰਤਰੀ ਪਰਮੇਸ਼ਰ ਹੈ ਉਹਨਾਂ ਨੇ ਕਿਹਾ ਕਿ ਸਮਾਜ 'ਚ ਜਿਹੜੀ ਲਗਾਤਾਰ ਨਫ਼ਰਤ ਵੱਧ ਰਹੀ ਹੈ ਉਹਨੂੰ ਰੋਕਣ ਵਾਸਤੇ ਇਹ ਬਿੱਲ ਲੈ ਕੇ ਆਉਣਾ ਮਤਲਬ ਜ਼ਰੂਰੀ ਸੀਗਾ। ਇਹ ਗੱਲ ਉਹਨਾਂ ਵੱਲੋਂ ਆਖੀ ਗਈ ਹੈ ਤੇ ਬਾਕੀ ਇਹਦੇ 'ਚ ਇਹ ਸੀਗਾ ਕਿ ਮਤਲਬ ਇਹ ਕਾਨੂੰਨ ਉਹਨਾਂ ਵਿਅਕਤੀਆਂ ਤੇ ਸੰਗਠਨਾਂ ਤੇ ਲਾਗੂ ਹੋਊਗਾ ਜਿਹੜਾ ਭਾਸ਼ਣਾਂ, ਕਿਤਾਬਾਂ ਤੇ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਨਫ਼ਰਤ ਫੈਲਾਉਂਦੇ ਨੇ। ਸਦਨ ਦੇ ਵਿੱਚ ਇਸ ਬਿੱਲ ਦੀ ਚਰਚਾ ਹੋਈ ਹੈ। ਹਾਲ ਦੇ ਸਮਾਂ ਜਿਹੜਾ ਹੇਟ ਕ੍ਰਾਈਮ ਹੈਗਾ ਉਹ ਖਾਸੇ ਵਧੇ ਨੇ ਤੇ ਜਿਹੜੇ ਬਿਆਨ ਹੈਗੇ ਆ ਉਹ ਵੀ ਖਾਸੇ ਦਿੱਤੇ ਜਾਂਦੇ ਨੇ ਦੂਜੇ ਸਮਾਜ, ਧਰਮ, ਜਾਤੀ ਅਤੇ ਲਿੰਗ ਦੇ। ਉਹਨੂੰ ਰੋਕਣ ਵਾਸਤੇ ਇਹ ਸਾਰਾ ਕੁਝ ਉਹ ਕਹਿ ਰਹੇ ਨੇ ਕਿ ਅਸੀਂ ਲੈ ਕੇ ਆਏ ਹਾਂ। ਬੀਜੇਪੀ ਨੇ ਉੱਥੇ ਖਾਸਾ ਰੌਲਾ ਪਾਇਆ ਹੈਗਾ। ਤੁਸੀਂ ਪਿਛਲੇ ਵਾਰ ਦਾ ਜਿਹੜਾ ਕਰਨਾਟਕਾ ਦਾ ਵਿਧਾਨ ਸਭਾ ਚੋਣ ਯਾਦ ਕਰੋ, ਉਹ ਉਸ ਟਾਈਮ ਬਜਰੰਗ ਬਲੀ ਤੋਂ ਲੈ ਕੇ ਹੋਰ ਜਿਹੜੇ ਦੂਜੇ ਧਰਮਾਂ ਦੇ ਜਿਹੜੇ ਭਗਵਾਨ ਨੇ ਜਾਂ ਫਿਰ ਅੱਲਾ, ਸਾਰਿਆਂ ਨੂੰ ਮਤਲਬ ਸਾਰਿਆਂ ਤੇ ਪੋਲੀਟਿਕਸ ਕੀਤੀ ਗਈ, ਹੇਟ ਸਪੀਚਸ ਦਿੱਤੇ ਗਏ ਤੇ ਮੈਨੂੰ ਲੱਗਦਾ ਵਾ ਕਿ ਠੀਕ ਹੈ ਇਹ ਬਿੱਲ ਆਉਣਾ ਹੀ ਚਾਹੀਦਾ ਸੀਗਾ ਦੇਰ ਸਵੇਰ, ਕਿਉਂਕਿ ਇੱਕ ਆਪਾਂ ਦੇਖਦੇ ਹਾਂ ਸੋਸ਼ਲ ਮੀਡੀਆ ਤੇ ਟ੍ਰੈਂਡ ਕਿ ਦੂਜੇ ਧਰਮਾਂ ਦੇ ਜਿਹੜੇ ਭਗਵਾਨ ਨੇ ਜਾਂ ਫਿਰ ਉਹਨਾਂ ਦੇ ਜਿਹੜੇ ਜਾਂ ਉਹਨਾਂ ਦੇ ਆਈਡੀਅਲਸ ਨੇ ਉਹਨਾਂ ਨੂੰ ਟਾਰਗੇਟ ਕਰਨ ਦੀ ਖਾਸੀ ਉਹ ਬਣ ਚੁੱਕੀ ਹੈ। ਈਵਨ ਖਾਸ ਕਰ ਜ਼ਿਆਦਾਤਰ ਤਾਂ ਜੇ ਦੇਖਣ ਨੂੰ ਮਿਲਦਾ ਗਾ ਇਹ ਜਿਹੜੇ ਮੈਜੋਰਿਟੀ ਬਹੁ ਸੰਖਿਅਕ ਸਮਾਜ ਦੇ ਜਿਹੜੇ ਲੋਕ ਹੈਗੇ ਆ ਉਹ ਮਾਈਨੋਰਿਟੀ ਦੇ ਲੋਕਾਂ ਦੇ ਗੋਡਸ ਨੂੰ ਬਹੁਤ ਟਾਰਗੇਟ ਕਰਦੇ ਨੇ ਤੇ ਇੱਕ ਟ੍ਰੈਂਡ ਵੀ ਹੈ ਕਿ ਇੱਕ ਦੂਜੇ ਧਰਮ ਨੂੰ ਉੱਚਾ ਨੀਵਾਂ ਦਿਖਾਉਣ ਵਾਲੀ ਜਿਹੜੀ ਗੱਲ ਹੈ ਉਹ ਵੀ ਇੱਕ ਗੱਲ ਹੈ। ਦੇਖਦੇ ਹਾਂ ਕਿੰਨਾ ਕੁ ਲਾਗੂ ਹੋ ਪਾਉਂਦਾ ਗਾ, ਪਰ ਇਹਨੂੰ ਸਾਊਥ ਇੰਡੀਆ 'ਚ ਰਾਜਨੀਤਿਕ ਬ੍ਰਹਮਾਸਤਰ ਦੇ ਤੌਰ ਤੇ ਕਿਹਾ ਜਾ ਰਿਹਾ ਹੈਗਾ ਕਿ ਬੀਜੇਪੀ ਦੀ ਉੱਥੇ ਜਿਹੜੀ ਹੇਟ ਪੋਲੀਟਿਕਸ ਹੈ ਉਹਨੂੰ ਕਿਤੇ ਨਾ ਕਿਤੇ ਰੋਕ ਲਾਉਣ ਤੇ ਜਿਹੜਾ ਸਾਊਥ ਇੰਡੀਆ ਉਹ ਲੱਗਿਆ ਹੋਇਆ ਗਾ। ਤਾਂ ਮਤਲਬ ਦੇਖਦੇ ਆਉਣ ਵਾਲੇ ਦਿਨਾਂ 'ਚ ਇਸ ਦਾ ਬਿੱਲ ਦਾ ਕੀ ਮਤਲਬ ਨਿਕਲਦਾ ਗਾ। ਜੀ ਇਸ ਤੋਂ ਅੱਗੇ ਚੱਲੀਏ ਤਾਂ ਦਿੱਲੀ ਦੀ ਗੱਲ ਕਰ ਲੈਂਦੇ ਹਾਂ। ਗੈਸ ਚੈਂਬਰ 'ਚ ਤਬਦੀਲ ਹੋਇਆ ਦਿੱਲੀ ਇਸ ਸਮੇਂ ਅਜਿਹੀ ਹਾਲਤ ਭੋਗ ਰਿਹਾ ਵੀ ਭਾਈ ਉੱਥੇ ਸਿਰਫ ਰਿਪੋਰਟਾਂ ਹੀ ਆਉਂਦੀਆਂ ਨੇ ਬਾਹਰ ਵੀ ਭਾਈ ਸਰਕਾਰ ਨੇ ਇਹ ਕਿਹਾ, ਸਰਕਾਰ ਨੇ ਉਹ ਕਿਹਾ। ਸਰਕਾਰ ਤਾਂ ਇਹ ਵੀ ਕਹੀ ਜਾਂਦੀ ਹੈ ਵੀ ਭਾਈ ਤੁਹਾਡੇ ਸਰੀਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ, AQI ਜਿੱਥੇ ਮਰਜ਼ੀ ਚਲੇ ਜਾਵੇ। ਪਰ ਇਹ ਹਿਟਲਰ ਦੇ ਗੈਸ ਚੈਂਬਰਾਂ ਤੋਂ ਵੀ ਵੱਧ ਮਾੜੀ ਗੱਲ ਹੋਈ ਪਈ ਹੈ। ਅੱਜ ਤਕਰੀਬਨ 6ਵਾਂ ਦਿਨ ਹੈ ਜੀ ਲਗਾਤਾਰ ਜ਼ਹਿਰੀਲੀ ਹਵਾ ਦਾ। ਲਗਾਤਾਰ ਆਪਾਂ ਦੇਖ ਰਹੇ ਹਾਂ ਕਿ ਉੱਥੇ ਫਲਾਈਟਸ ਵੀ ਕੈਂਸਲ ਹੋ ਰਹੀਆਂ ਨੇ ਤੇ AQI ਪਿਛਲੇ 1.5-2 ਮਹੀਨੇ ਤੋਂ ਉੱਥੇ 400 ਤੋਂ ਵੱਧ ਹੀ ਚੱਲ ਰਿਹਾ ਹੈਗਾ ਦਿੱਲੀ ਦੇ ਵਿੱਚ। ਲਗਾਤਾਰ ਉੱਥੇ 500 ਤੋਂ ਵੱਧ AQI ਕਈ ਦਿਨਾਂ ਆਪਾਂ ਦੇਖਿਆ, ਹੁਣ 400 ਤੋਂ ਵੱਧ ਦੇਖਣ ਨੂੰ ਮਿਲ ਰਿਹਾ ਹੈਗਾ। 157 ਫਲਾਈਟ ਦਿੱਲੀ ਏਅਰਪੋਰਟ 'ਚ ਕੈਂਸਲ ਹੋਈਆਂ ਨੇ, ਉਹ ਵੀ ਆਪਾਂ ਨੂੰ ਪਤਾ ਹੈ। ਉੱਥੇ ਮਤਲਬ ਈਵਨ ਆਪਾਂ ਨੂੰ ਪਤਾ ਕਿ ਇੰਟਰਨੈਸ਼ਨਲ ਜਿਹੜੇ ਖਿਡਾਰੀ ਸੀ, ਬਾਕਸਿੰਗ ਦਾ ਵਰਲਡ ਕੱਪ ਹੋਇਆ, ਉਹਨਾਂ ਨੇ ਖੇਡਣ ਤੋਂ ਮਨਾ ਕਰਤਾ ਸੀਗਾ। ਬਹੁਤ ਸਾਰੇ ਵੇਟ ਤਾਂ ਖਾਲੀ ਗਏ
ਤਾਂ ਮਤਲਬ ਉਹ ਗੱਲ ਠੀਕ ਹੈ ਕਿ ਦਿੱਲੀ ਗੈਸ ਚੈਂਬਰ ਬਣ ਚੁੱਕੀ ਹੈ। ਹਿਟਲਰ ਜੀ। ਵਾਲੀ ਨਾਲ ਕੰਪੇਅਰ ਕਰ ਲਓ ਜਾਂ ਫਿਰ ਜਿਹੜਾ ਤੁਸੀਂ ਇਹਨੂੰ ਕਲਾਈਮੇਟ ਐਮਰਜੈਂਸੀ ਕਹਿ ਲਓ, ਕੁਝ ਵੀ ਕਹਿ ਲਓ। ਹੂੰ। ਬੱਚਿਆਂ ਅਸਥਮੈਟਿਕ ਬੱਚੇ, ਬਜ਼ੁਰਗ, ਉਹਨਾਂ ਨੂੰ ਦਿੱਕਤਾਂ ਹੋ ਰਹੀਆਂ ਨੇ, ਉਹ ਆਪਾਂ ਨੂੰ ਪਤਾ ਹੈ। ਜੀ। ਤੇ ਇਹਦਾ ਕੋਈ ਮਤਲਬ ਸਰਕਾਰ ਕੋਲ ਵੀ ਕੋਈ ਹੱਲ ਹੈ ਨਹੀਂ। ਜੀ। ਮਤਲਬ ਸਰਕਾਰਾਂ ਕੋਲ ਕੋਈ ਹੱਲ ਨਹੀਂ ਹੈ। ਤਾਂ ਹੁਣ ਹਾਲਾਂਕਿ ਅੱਜ ਬੀਜੇਪੀ ਦੇ ਜਿਹੜੇ ਮੰਤਰੀ ਸੀਗੇ ਉਹ ਕਹਿ ਰਹੇ ਸੀ, ਐਜੂਕੇਸ਼ਨ ਮਿਨਿਸਟਰ, ਅਸੀਂ ਸਕੂਲਾਂ 'ਚ 에ਅਰ ਪਿਊਰੀਫਾਇਰ ਲਗਾ ਦਾਂਗੇ। ਤੇ ਜੀ। ਉਹਨਾਂ ਨੇ ਕਿਹਾ ਕਿ ਅਸੀਂ 10,000 ਕਲਾਸਰੂਮਸ ਨੂੰ ਟਾਰਗੇਟ ਕਰਾਂਗੇ, ਹਰ ਕਲਾਸ 'ਚ ਅਸੀਂ 에ਅਰ ਪਿਊਰੀਫਾਇਰ ਲਾਵਾਂਗੇ। ਖੈਰ ਚਲੋ ਵਧੀਆ ਗੱਲ ਹੈ, ਪਰ ਬਹੁਤ ਦੇਰੀ ਕਰ ਦਿੱਤੀ ਹੈਗੀ ਆ। ਜਿੰਨਾ ਉੱਥੇ ਮਤਲਬ ਆਪਾਂ ਨੂੰ ਪਤਾ ਕਿ ਨੋਨ ਪੋਲਿਊਟਿੰਗ ਜਿਹੜੀ ਇੰਡਸਟਰੀ ਹੈ ਸਿਰਫ ਦਿੱਲੀ ਦੇ ਆਲੇ ਦੁਆਲੇ ਉਹ ਹੀ ਰੱਖਣੀ ਚਾਹੀਦੀ ਸੀ, ਤੇ ਪੋਲਿਊਸ਼ਨ ਫੈਲਾਉਣ ਵਾਲੀ ਜਿਹੜੀ ਇੰਡਸਟਰੀ ਹੈ ਉਹ ਸ਼ਹਿਰ ਤੋਂ ਬਾਹਰ ਕਰਨੀ ਚਾਹੀਦੀ ਸੀ, ਉਹ ਨਹੀਂ ਕੀਤੀ ਗਈ। ਟ੍ਰੈਫਿਕ ਬਹੁਤ ਜ਼ਿਆਦਾ ਹੈਗਾ, ਪਬਲਿਕ ਟਰਾਂਸਪੋਰਟ ਜਿੰਨਾ ਠੀਕ ਸਮੂਥ ਹੋਣਾ ਚਾਹੀਦਾ ਸੀਗਾ ਦਿੱਲੀ 'ਚ ਉਹ ਨਹੀਂ ਹੈ। ਮੈਂ ਤਾਂ ਦੇਖਦਾ ਹਾਂ ਕਿ ਦਿੱਲੀ ਦੇ ਲੋਕਾਂ ਦੀ ਸਵੇਰ ਸ਼ਾਮ ਦੁਪਹਿਰ ਸਾਰੀ ਟ੍ਰੈਫਿਕ ਤੇ ਸੜਕਾਂ ਤੇ ਲੰਘਦੀ ਹੈਗੀ ਆ। ਜੀ। ਤੇ ਉਹਦੇ ਤੇ ਮਤਲਬ ਕੋਈ ਸਟਰੋਂਗ ਪਾਲਿਸੀ ਹੋਵੇ। ਜਦੋਂ ਲੋਕਡਾਊਨ ਲੱਗਿਆ ਸੀਗਾ ਉਦੋਂ ਆਪਾਂ ਨੂੰ ਪਤਾ ਕਿ ਇਸੇ ਦਿੱਲੀ ਦਾ AQI 50 ਤੋਂ ਥੱਲੇ ਆ ਗਿਆ ਸੀਗਾ। ਠੀਕ ਹੂੰ। ਹੈ। ਆਪਾਂ ਨੂੰ ਪਤਾ ਹੈ ਕਿ ਪੰਜਾਬ ਦੇ ਕਈ ਸਾਰੇ ਇਲਾਕਿਆਂ ਤੋਂ ਹਿਮਾਲਿਆ ਦੇ ਜਿਹੜੀਆਂ ਪਹਾੜੀਆਂ ਸੀ ਉਹ ਵੀ ਸਾਫ਼ ਨਜ਼ਰ ਆ ਰਹੀਆਂ ਨਜ਼ਰ ਸੀਗੀਆਂ ਆ ਨਾ। ਰਹੀਆਂ ਮਤਲਬ ਸੀ ਜੀ। ਹਾਂ, ਤਾਂ ਇੱਕ ਇਹ ਹੈਗਾ ਕਿ ਜਿਹੜੀ ਪੋਲਿਊਟਿੰਗ ਇੰਡਸਟਰੀ ਹੈ, ਟ੍ਰੈਫਿਕ ਹੈ, ਤਾਂ ਇਹ ਕੰਸਟਰਕਸ਼ਨ ਵਰਕ, ਇਹ ਪਤਾ ਨਹੀਂ ਕਿੰਨੀਆਂ ਚੀਜ਼ਾਂ ਇਹਦੇ 'ਚ ਐਡ ਔਨ ਕਰਦੀਆਂ ਨੇ। ਤੇ ਖੈਰ ਦੇਖਦੇ ਹਾਂ ਇਹਦੇ 'ਚ ਮਤਲਬ ਕਿਵੇਂ ਚੀਜ਼ਾਂ ਅੱਗੇ ਕੰਮ ਕਰਦੀਆਂ ਨੇ। ਸਰਕਾਰ ਭੱਜਦੀ ਤਾਂ ਨਜ਼ਰ ਆ ਰਹੀ ਹੈ, ਕਿਤੇ ਕਿਤੇ ਮਾੜਾ ਮੋਟਾ ਸਟੈਂਡ ਲੈ ਲੈਂਦੀ ਹੈ, ਬਾਕੀ 90% ਤਾਂ ਭੱਜਦੀ ਨਜ਼ਰ ਆਉਂਦੀ ਹੈ। ਬਾਕੀ ਉੱਥੇ 50% ਵਰਕਲੋਡ ਘਟਾਉਣ ਦੀ ਗੱਲ ਕਹੀ ਗਈ ਹੈ ਕਿ ਅਸੀਂ 50% EMPLOYEES ਨੂੰ ਜਿਹੜਾ ਹੈਗੇ ਆ ਵਰਕ ਫਰੋਮ ਹੋਮ ਕੀਤਾ ਜਾਵੇ। ਉਹ ਇੱਕ ਗੱਲ ਆ ਗਈ। ਅਜੇ ਸਕੂਲਸ ਵੀ ਅਜੇ ਆਨਲਾਈਨ ਹੀ ਚੱਲ ਰਹੇ ਨੇ, ਬੱਚਿਆਂ ਦੇ ਖਾਸ ਕਰ ਪ੍ਰਾਇਮਰੀ ਜਿਹੜੀ ਐਜੂਕੇਸ਼ਨ ਉਹ ਆਨਲਾਈਨ ਹੀ ਚੱਲ ਰਹੀ ਹੈਗੀ। ਇਸ ਕਿਸਮ ਦੀਆਂ ਚਲੋ ਚੀਜ਼ਾਂ, ਸਟੈਪਸ ਇਹਨਾਂ ਨੇ ਲਏ ਨੇ, ਪਰ ਫਿਰ ਵੀ ਓਵਰਆਲ ਖਾਸਾ ਮਾੜਾ ਹਾਲ ਹੈ AQI ਦਾ ਉੱਥੇ। ਜੀ। ਇਸ ਤੋਂ ਅੱਗੇ ਚੱਲੀਏ ਤਾਂ SIR ਸਪੈਸ਼ਲ ਇੰਟੈਂਸਿਵ ਰਿਵੀਜ਼ਨ ਆਪਣੇ ਪੂਰਾ ਦਿਖਾ ਰਹੀ ਹੈ ਜ਼ੋਰ ਜੀ। ਤਾਮਿਲਨਾਡੂ ਦੇ ਵਿੱਚ 97 ਲੱਖ ਤੇ ਗੁਜਰਾਤ 'ਚ 73 ਲੱਖ ਤੇ ਬੰਗਾਲ 'ਚ 58 ਲੱਖ ਤੋਂ ਵੱਧ ਨਾਮ ਕੱਟੇ ਗਏ ਨੇ ਜੀ। ਇਹ ਧੜਾ-ਧੜ ਨਾਮ ਕੱਟੇ ਜਾ ਰਹੇ ਨੇ ਵੋਟਰਾਂ ਦੇ। ਹਾਂਜੀ, ਇੱਕ ਪੂਰਾ SIR ਦੇ ਨਾਲ ਨਾਲ ਨਾ ਬੀਜੇਪੀ ਬੇਸਿਕਲੀ ਆਪਾਂ ਨੂੰ ਪਤਾ ਕਿ ਮਾਈਨੋਰਟੀਜ਼, ਖਾਸ ਕਰ ਮੁਸਲਿਮ ਮਾਈਨੋਰਟੀਜ਼ ਨੂੰ ਟਾਰਗੇਟ ਕਰ ਰਹੀ ਹੈ। ਕਹਿ ਰਹੀ ਹੈ ਕਿ ਅਸੀਂ ਘੁਸਪੈਠੀਆਂ ਦੇ ਨਾਂ ਕੱਟ ਰਹੇ ਹੈਗੇ ਆ। ਜੀ। ਸੱਚਾਈ ਆਪਾਂ ਨੂੰ ਵੀ ਪਤਾ ਹੈ ਕਿ ਗਰੀਬ ਲੋਕਾਂ ਦੇ ਨਾਂ ਕੱਟੇ ਜਾ ਰਹੇ ਨੇ। ਗਰੀਬ ਲੋਕਾਂ ਤੋਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਇਹ ਡਾਕੂਮੈਂਟ ਲਾਓ, ਇਹ ਲੈ ਕੇ ਆਓ, ਉਹ ਲੈ ਕੇ ਆਓ। ਉਹ ਵਿਚਾਰੇ ਕਿੱਥੋਂ ਲੈ ਕੇ ਆਉਣਗੇ ਜਿਨ੍ਹਾਂ ਦੀ ਆਪਾਂ ਨੂੰ ਪਤਾ ਕਿ ਕਿੰਨੇ ਕੁ ਬੰਦੇ, ਤਕਰੀਬਨ 8 ਤੋਂ 10% ਲੋਕ ਤਾਂ ਆਪਣੇ ਮੁਲਕ 'ਚ ਹੋਮਲੈਸ ਹੀ ਹੈਗੇ ਆ, ਜਿਹੜੇ ਫੁੱਟਪਾਥਾਂ ਤੇ ਸੌਂਦੇ ਨੇ। ਜੀ। ਉਹਨਾਂ ਦੇ ਕੋਲ ਚਲੋ ਮਾੜਾ ਮੋਟਾ ਕੋਈ ਰਾਈਟ ਸੀਗਾ, ਉਹ ਵੀ ਇਹ ਹੋਣ ਦੀ ਗੱਲ ਕਰ ਹੀ ਰਹੇ ਨੇ। ਬਾਕੀ ਤਾਮਿਲਨਾਡੂ ਅਤੇ ਪੱਛਮੀ ਬੰਗਾਲ ਇਹਨਾਂ ਦਾ ਫੇਵਰੇਟ ਸੂਬਾ ਹੈਗਾ। ਉੱਥੇ ਤਾਂ ਇਹਨਾਂ ਨੇ ਪੂਰਾ ਘੁਸਪੈਠੀਆਂ ਵਾਲੀ ਡਿਬੇਟ ਹੀ ਚਲਾ ਰੱਖੀ ਹੈ। ਬੰਗਾਲ ਅਮਿਤ ਸ਼ਾਹ ਦੀ ਨੱਕ ਦਾ ਸਵਾਲ ਬਣਿਆ ਹੋਇਆ ਹੈਗਾ, ਤੇ ਅਮਿਤ ਸ਼ਾਹ ਨੂੰ ਮਤਲਬ ਇਹ ਹੈਗਾ ਕਿ ਅਸੀਂ ਪੱਛਮੀ ਬੰਗਾਲ ਤਾਂ ਜਿੱਤਿਆ ਹੀ, ਉਹਨੂੰ ਫੋਕਸ ਕਰਕੇ ਹੀ ਇਹ ਸਾਰਾ ਕੁਝ ਕਰ ਰਹੇ ਨੇ। ਅਤੇ ਉੱਥੇ ਤਾਂ ਲਗਾਤਾਰ ਘੁਸਪੈਠੀਆਂ ਵਾਲੀ ਡਿਬੇਟ ਚੱਲੀ ਰਹੀ ਹੈ। ਹਾਲਾਂਕਿ ਮਮਤਾ ਬੈਨਰਜੀ ਇੱਕ ਸਟਰੋਂਗ ਲੇਡੀ ਹੈ। ਮਤਲਬ ਇੰਡੀਆ ਦੀ ਪੋਲਿਟਿਕਸ 'ਚ ਬਹੁਤ ਘੱਟ ਵੂਮਨ ਪੋਲੀਟੀਸ਼ੀਅਨਸ ਹੈਗੀਆਂ, ਤੇ ਉਹਨਾਂ 'ਚ ਜੇ ਸਟਰੋਂਗ ਲੇਡੀ ਦੀ ਗੱਲ ਕਰਨੀ, ਆਇਰਨ ਲੇਡੀ ਦੀ ਗੱਲ ਕਰਨੀ ਹੋਵੇ ਤਾਂ ਉਹ ਮਮਤਾ ਬੈਨਰਜੀ ਹੈਗੀ, ਇਹਨਾਂ ਨੂੰ ਠੀਕ ਠਾਕ ਟੱਕਰ ਦੇ ਰਹੀ ਹੈ। ਖੈਰ ਬਾਕੀ ਤਾਂ ਮਤਲਬ ਤਾਮਿਲਨਾਡੂ ਵੀ ਉੱਥੇ ਜਿਹੜੀ ਆਪਾਂ ਨੂੰ ਪਤਾ ਹੈ ਕਿ ਪੇਰੀਆਰ ਦੀ ਜਿਹੜੀ ਪੋਲਿਟਿਕਸ ਆ ਉਸੇ ਦੀ ਕੰਟੀਨਿਊਟੀ ਹੈਗੀ, MK ਸਟਾਲਿਨ ਹੋ ਰਹੀ, ਤੇ ਉੱਥੇ ਹਿੰਦੂਤਵਾ ਵਾਲੀ ਪੋਲਿਟਿਕਸ ਦੀ ਦਾਲ ਗਲਦੀ ਗੁਲਦੀ ਹੈ ਨਹੀਂ। ਜੀ। ਤਾਂ ਜੀ। ਇੱਕ ਉਹ ਵੀ ਹੈ। ਬਾਕੀ ਗੁਜਰਾਤ ਦੇ ਵਿੱਚ ਇਹ ਖਾਸਾ ਮੁਸਲਮਾਨਾਂ ਨੂੰ ਟਾਰਗੇਟ ਕਰਦੇ ਨੇ, ਕਰ ਰਹੇ ਨੇ। 2002 ਜਿਹੜਾ ਮੁਸਲਮਾਨਾਂ ਦਾ ਨਰਸੰਹਾਰ ਕੀਤਾ ਗਿਆ ਸੀਗਾ, ਜੈਨੋਸਾਈਡ ਕੀਤਾ ਗਿਆ ਸੀ ਗੁਜਰਾਤ ਦੇ ਵਿੱਚ। ਉਸ ਜੀ। ਤੋਂ ਬਾਅਦ ਹੀ ਆਪਾਂ ਦੇਖਦੇ ਹਾਂ ਕਿ ਮੋਦੀ ਜਾਂ ਫਿਰ BJP ਦੀ ਉੱਥੇ ਸਰਕਾਰ ਚੱਲ ਹੀ ਰਹੀ ਹੈ, ਤੇ ਉਹਨਾਂ ਦੀ ਪਾਲਿਸੀ ਸਾਰੀ ਐਂਟੀ ਮੁਸਲਿਮ ਤਾਂ ਰਹਿੰਦੀ ਹੈ। ਤਾਂ ਖੈਰ ਉੱਥੇ ਵੀ ਨਾ ਕੱਟੇ ਹੀ ਜਾਣੇ ਸੀਗੇ। ਮੈਂ ਸ਼ਾਇਦ ਕਈ ਵਾਰ ਗੱਲ ਕੀਤੀ ਹੈਗੀ ਆ ਕਿ ਪੰਜਾਬ ਅਤੇ ਹਰਿਆਣਾ, ਇਹਨਾਂ ਦੋਵਾਂ ਸੂਬਿਆਂ ਦੇ ਵਿੱਚ ਥੋੜੀ ਜਿਹੜੀ ਮਾਈਗ੍ਰੇਸ਼ਨ ਹੈਗੀ ਆ, ਉਹ ਮੁਸਲਮਾਨਾਂ ਦੀ ਮਾਈਗ੍ਰੇਸ਼ਨ ਵੀ ਹੈ। ਸਬਜ਼ੀ ਦੇ ਕੰਮ 'ਚ ਲਾ ਲਓ, ਜੂਸ ਦੇ ਕੰਮ 'ਚ। ਜੀ। ਖਾਸ ਕਰ ਜਿਹੜਾ ਵੈਸਟਰਨ ਉੱਤਰ ਪ੍ਰਦੇਸ਼ ਦਾ ਮੁਸਲਮਾਨ ਹੈ, ਉੱਤਰ ਪ੍ਰਦੇਸ਼ ਦਾ ਜਿਹੜਾ ਮੁਸਲਮਾਨ ਹੈ, ਉਹਦਾ ਅੱਜ ਦੇ ਟਾਈਮ ਜੇ ਉਹਨੇ ਕੋਈ ਕੰਮਕਾਰ ਕਰਕੇ ਖਾਣਾ ਗਾ, ਮਜ਼ਦੂਰੀ ਦਿਹਾੜੀ ਕਰਨੀ ਹੈਗੀ ਆ, ਤਾਂ ਜੀ। ਉਹਦੇ ਫੇਵਰੇਟ ਸੂਬੇ ਪੰਜਾਬ ਅਤੇ ਹਰਿਆਣਾ ਬਣੇ ਹੋਏ ਨੇ। ਉਹ ਵੀ ਹੂੰ। ਇੱਕ ਹੈਗਾ। ਤਾਂ ਉਹ ਰੀਜ਼ਨ ਵੀ ਇਹੀ ਹੈ ਕਿ ਉਹਨਾਂ ਨੂੰ ਉੱਥੇ ਭਜਾਇਆ ਜਾ ਰਿਹਾ ਹੈਗਾ। ਉਹਨਾਂ ਦੇ ਵੋਟਰ ID ਕਾਰਡ ਕੱਟੇ ਜਾ ਰਹੇ ਨੇ, ਜਾਂ ਫਿਰ ਹੋਰ ਰਾਸ਼ਨ ਪਾਣੀ ਤੋਂ ਲੈ ਕੇ, ਔਰ ਸਰਕਾਰਾਂ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਵੀ ਪਤਾ ਹੈ ਉੱਥੇ ਐਂਟੀ ਮੁਸਲਿਮ ਨੇ, ਤੇ ਜੀ। ਉਹ ਇੱਕ ਚੱਕਰ ਹੈਗਾ। ਤਾਂ ਖੈਰ ਕਿਉਂਕਿ ਹਰਿਆਣਾ ਪੰਜਾਬ ਉਸ ਹਿਸਾਬ ਨਾਲ ਇਸਲਾਮੋਫੋਬੀਆ ਵੀ ਨਹੀਂ, ਇੱਥੇ ਦੂਜੇ ਧਰਮ ਦੇ ਲੋਕਾਂ ਨੂੰ ਹੇਟ ਵੀ ਨਹੀਂ ਕਰਦੇ। ਤਾਂ ਜੀ। ਜੀ। ਉਹ ਇੱਕ ਸੇਫ ਥਾਂ ਵੀ ਬਣ ਜਾਂਦੀ ਹੈ। ਪਰ ਉਹਦਾ ਇੱਕ ਦਿੱਕਤ ਇਹ ਹੈ ਕਿ ਅੱਗੇ ਆਉਣ ਵਾਲੇ ਸਮਾਂ 'ਚ ਫਿਰ ਇੱਕ ਦੂਜੀ ਸਮੱਸਿਆ ਵੀ ਖੜੀ ਹੁੰਦੀ ਹੈ, ਪਰ ਉਹਨੂੰ ਕੋਈ ਡੀਲ ਕਰਨ ਵਾਸਤੇ ਤਿਆਰ ਹੈ ਨਹੀਂ। ਜੀ। ਇਹ ਬੜਾ ਮਤਲਬ ਅਜੀਬ ਹੀ ਆਪਾਂ ਕਹਿ ਲਈਏ ਕਿ ਕਾਫੀ ਅੱਡ ਕਿਸਮ ਦਾ ਮਾਮਲਾ ਹੁਣ ਬਣ ਰਿਹਾ ਗਾ।
ਜੀ। ਉਧਰ ਕਹਿੰਦੇ ਵੀ ਚੰਡੀਗੜ੍ਹ ਦੇ ਵਿੱਚ ਅੰਮ੍ਰਿਤ ਸ਼ਾਹ ਦਾ ਦੌਰਾ ਸੀ, ਇਸ ਤੋਂ ਪਹਿਲਾਂ ਅਧਿਆਪਕ ਗ੍ਰਿਫਤਾਰ ਕੀਤੇ ਗਏ ਨੇ। ਇਹ ਕਿਉਂ ਜੀ? ਹਾਂਜੀ, ਚੰਡੀਗੜ੍ਹ 'ਚ ਅੱਜ ਦੌਰਾ ਹੈਗਾ ਅਮਿਤ ਸ਼ਾਹ ਦਾ। ਉਸ ਤੋਂ ਬਾਅਦ ਉਹ ਹਿਮਾਚਲ ਵੀ ਜਾਣਗੇ ਤੇ ਉਸ ਤੋਂ ਪਹਿਲਾਂ ਜਿਹੜੇ ਬੇਸਿਕਲੀ ਕਾਲਜ ਦੇ ਪ੍ਰੋਫੈਸਰ ਸੀਗੇ, ਗੁਰਪ੍ਰੀਤ ਜੀ, ਸਾਰੇ ਕਾਲਜਾਂ ਜੀ, ਦੇ ਜਿਹੜੇ ਪ੍ਰੋਫੈਸਰ ਸੀ, ਇਹਨਾਂ ਦੀ ਯੂਨੀਅਨ ਹੈਗੀ ਆ। ਇਹ ਸਾਰੇ ਕੁਝ ਚੀਜ਼ਾਂ ਮੰਗਣਾ ਚਾਹੁੰਦੇ ਸੀਗੇ। ਇੱਕ ਤਾਂ ਸੈਲਰੀ ਦਾ ਮਸਲਾ ਸੀਗਾ, ਇਹਨਾਂ ਦੀ ਏਜ ਆਫ ਰਿਟਾਇਰਮੈਂਟ ਦਾ ਮਸਲਾ ਸੀਗਾ, ਹੋਰ ਜਿਹੜੀਆਂ ਸੁਵਿਧਾਵਾਂ ਹੈਗੀਆਂ ਕੇਂਦਰ ਦੀਆਂ ਉਹ ਨਹੀਂ ਮਿਲਦੀਆਂ ਇਹਨਾਂ ਨੂੰ, ਉਹਦਾ ਸੀਗਾ। ਹੋਰ ਵੀ ਕਈ ਚੀਜ਼ਾਂ ਸੀਗੀਆਂ, ਉਹਨਾਂ ਨੂੰ ਲੈ ਕੇ ਇਹ ਅਮਿਤ ਸ਼ਾਹ ਨੂੰ ਮਿਲਣਾ ਚਾਹ ਰਹੇ ਸੀ, ਪੀਸਫੁਲ ਪ੍ਰੋਟੈਸਟ ਕਰਨਾ ਚਾਹ ਰਹੇ ਸੀਗੇ। ਪਰ ਕਿਉਂਕਿ ਉਹ ਗ੍ਰਹਿ ਮੰਤਰੀ ਨੇ, ਕਿੱਥੇ ਉਹਨਾਂ ਦੇ ਪ੍ਰੋਟੈਸਟ ਵਾਲਾ ਕਿੱਥੇ ਚੱਲਦਾ ਹੈਗਾ ਉਹਨਾਂ ਦੇ ਅੱਗੇ, ਉਹਨਾਂ ਨੂੰ ਡਿਟੇਨ ਕਰ ਲਿਆ ਗਿਆ ਚੰਡੀਗੜ੍ਹ ਪੁਲਿਸ ਵੱਲੋਂ। ਤੇ ਜੀ, ਅਧਿਆਪਕਾਂ ਦੇ ਜਿਹੜੇ ਆਗੂ ਸੀਗੇ ਉਹ ਤਾਂ ਕੱਲ ਰਾਤ ਨੂੰ ਵੀ ਡਿਟੇਨ ਕਰ ਲਏ ਗਏ ਸੀ। ਬਾਕੀ ਅੱਜ ਜਿਹੜੇ ਜੋ ਵੀ ਜਿੱਤੇ ਮਾੜਾ ਮੋਟਾ ਕੀਤਾ ਇਹਨਾਂ ਨੇ, ਸਾਰੇ ਕਿਤੇ ਡਿਟੇਨ ਕੀਤੇ ਗਏ। ਤੇ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਚੰਡੀਗੜ੍ਹ ਪੁਲਿਸ ਅੱਜ ਖਾਸੀ ਮੁਸਤੈਦ ਸੀ। ਜੀ, ਇਹਨਾਂ ਨੇ ਪੱਤਾ ਵੀ ਨਹੀਂ ਹਿੱਲਣ ਦਿੱਤਾ। ਤੇ ਜਿੰਨੇ ਵੀ ਚਾਹ ਰਹੇ ਸੀਗੇ ਕਿ ਅਸੀਂ ਕੋਈ ਰਿਪਰੈਜ਼ੈਂਟੇਸ਼ਨ ਦੇਵਾਂਗੇ ਮਿਲ ਕੇ ਗ੍ਰਹਿ ਮੰਤਰੀ ਨੂੰ, ਜੀ, ਕਿਸੇ ਦੀ ਕੋਈ ਰਿਪਰੈਜ਼ੈਂਟੇਸ਼ਨ ਤਾਂ ਦੂਰ, ਉਹਨਾਂ ਨੂੰ ਮਤਲਬ ਸਾਹ ਲੈਣ ਤੱਕ ਦੀ ਵੀ ਇਜਾਜ਼ਤ ਅੱਜ ਚੰਡੀਗੜ੍ਹ ਪੁਲਿਸ ਨੇ ਨਹੀਂ ਦਿੱਤੀ ਹੈਗੀ ਆ। ਖੈਰ, ਜੀ, ਇਹ ਕਿਸੇ ਡੈਮੋਕ੍ਰੈਟਿਕ ਮੁਲਕ ਵਾਸਤੇ ਚੰਗੀ ਗੱਲ ਤਾਂ ਹੈ ਨਹੀਂ। ਜੇ ਬਿਲਕੁਲ। ਉਹਨਾਂ ਦੇ ਨਾਗਰਿਕ ਜਾਂ ਫਿਰ ਉਹਨਾਂ ਦੇ ਕਰਮਚਾਰੀ ਜੇ ਮਿਲਣਾ ਚਾਹ ਰਹੇ ਨੇ ਆਪਣੇ ਗ੍ਰਹਿ ਮੰਤਰੀ ਨੂੰ, ਆਪਣਾ ਡੈਲੀਗੇਸ਼ਨ ਜਾਂ ਆਪਣਾ ਮੈਮੋਰੈਂਡਮ ਦੇਣਾ ਚਾਹ ਰਹੇ ਨੇ, ਤੇ ਉਹ ਦੇ ਦਿੱਤਾ ਜਾਣਾ ਚਾਹੀਦਾ ਸੀਗਾ। ਮਤਲਬ ਕੀ ਦਿੱਕਤ ਸੀ ਇਹਦੇ 'ਚ? ਪਰ ਖੈਰ, ਪੁਲਿਸ ਪਤਾ ਨਹੀਂ ਆਪਣੀ ਕਿਸਮ ਦੀ, ਜਾਂ ਫਿਰ ਕਹਿ ਲਓ ਕਿ ਜਿਹੜੇ ਹੁਕਮਰਾਨ ਨੇ ਉਹ ਫਿਰ ਆਪਣੇ ਕਿਸਮ ਨਾਲ ਚੱਲਦੇ ਨੇ। ਉਹਨਾਂ ਨੇ ਨਹੀਂ ਚੁਣਿਆ ਨਾਗਰਿਕਾਂ ਨਾਲ ਗੱਲਬਾਤ ਕਰਨ ਦਾ। ਜੀ। ਇਹੀ ਤਾਂ ਖਾਸੀਅਤ ਹੈ ਨਾ ਇਸ ਦੇਸ਼ ਦੀ। ਇੱਥੇ ਤਾਂ ਦੌਰਾ ਬੇਸ਼ੱਕ 10 ਦਿਨ ਬਾਅਦ ਹੋਵੇ, 10 ਦਿਨ ਹੂੰ। ਪਹਿਲਾਂ ਹੀ ਟੀਮਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਆਲੇ ਦੁਆਲੇ ਚੈਕਿੰਗ ਕਰਨੀਆਂ ਸ਼ੁਰੂ ਕਰ ਦਿੰਦੀਆਂ ਨੇ। ਸਾਰੇ ਜਾਣਦੇ ਨੇ ਜਿਹੜੀ ਇਹਨਾਂ ਦਾ ਪ੍ਰੋਟੋਕਾਲ ਹੁੰਦਾ ਕਿੱਡਾ ਤਕੜਾ ਹੁੰਦਾ ਹੈ। ਦੂਰ ਦੂਰ ਤੱਕ ਮਾਰ ਰੱਖੀ ਜਾਂਦੀ ਹੈ ਵੀ ਕਿਤੇ ਕੋਈ ਵੀ ਚਿੜੀ ਹੂੰ। ਪਰ ਵੀ ਨਾ ਮਾਰ ਜਾਵੇ। ਇਸ ਤੋਂ ਅੱਗੇ ਜੇਕਰ ਆਪਾਂ ਚੱਲੀਏ ਤਾਂ ਜੇਲ੍ਹ ਦੇ ਵਿੱਚੋਂ ਰਾਜੋਆਣਾ ਦਾ ਅਕਾਲ ਤਖ਼ਤ ਸਾਹਿਬ ਨੂੰ ਲਿਖਿਆ ਪੱਤਰ ਕੀ ਕਹਿੰਦਾ ਜੀ? ਚਿੱਠੀ ਉਹਨਾਂ ਦੀ ਖਾਸ ਇਸ ਸਮੇਂ ਜਦੋਂ ਸ਼ਹੀਦੀ ਪੰਦਰਵਾੜਾ ਬਣਾ ਰਹੇ ਹਾਂ। ਨਹੀਂ, ਬਿਲਕੁਲ। ਜਿਹੜਾ ਇਹ ਲੈਟਰ ਹੈਗਾ, ਜੀ, ਇਹ ਆਇਆਗਾ ਤੋਂ ਆਇਆ ਰਾਜੋਆਣਾ ਜੀ ਦਾ। ਤੇ ਇਹਨੂੰ ਮਤਲਬ ਇਹਦੇ 'ਚ ਕਈ ਸਾਰੀਆਂ ਚੀਜ਼ਾਂ ਨੇ ਜਿਹਦੇ ਬਾਰੇ ਗੱਲ ਵੀ ਹੋ ਰਹੀ ਹੈ। ਤੇ ਬੇਸਿਕਲੀ ਇਸ 'ਤੇ ਮੇਨ ਗੱਲ ਤਾਂ ਇਹ ਹੈ ਕਿ ਜਿਹੜੇ ਸ਼ਹੀਦ ਸਾਹਿਬਜ਼ਾਦੇ ਨੇ, ਉਹਨਾਂ ਦੇ ਦਿਵਸ ਅਤੇ ਉਹਨਾਂ ਦੇ ਪੰਥ ਨੂੰ ਲੈ ਕੇ ਉਹਨਾਂ ਨੇ ਚਿੰਤਾ ਜਤਾਈ ਹੈ। ਇਹਦੇ 'ਚ ਉਹਨਾਂ ਨੇ ਲਿਖਿਆ ਹੈਗਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਿਹੜੇ ਜਥੇਦਾਰ ਨੇ ਗਿਆਨੀ ਕੁਲਦੀਪ ਸਿੰਘ ਗੜਗੜ, ਉਹਨਾਂ ਨੂੰ ਇਹ ਪੱਤਰ ਲਿਖਿਆ ਤੇ ਉਹਨਾਂ ਨੇ ਕਿਹਾ ਕਿ ਪੰਥ ਦੀ ਆਵਾਜ਼ ਸੰਸਦ ਅਤੇ ਸਰਕਾਰ ਤੱਕ ਪ੍ਰਭਾਵੀ ਤੌਰ ਤੇ ਨਹੀਂ ਪਹੁੰਚ ਰਹੀ ਹੈਗੀ। ਇੱਕ ਤਾਂ ਗੱਲ ਉਹਨਾਂ ਨੇ ਇਹ, ਤੇ ਦੂਜਾ ਉਹਨਾਂ ਨੇ ਵੀਰ ਬਾਲ ਦਿਵਸ ਮਨਾਉਣ ਦਾ ਜਿਹੜਾ ਕੇਂਦਰ ਸਰਕਾਰ ਦਾ ਫੈਸਲਾ ਹੈ, ਇਹਦੇ ਤੇ ਉਹਨਾਂ ਨੇ ਇਹ ਕਿਹਾ ਕਿ ਇਹ ਪੰਥ ਦੀ ਗਰਿਮਾ ਤੇ ਇਤਿਹਾਸਿਕ ਮਹੱਤਵ ਨੂੰ ਠੇਸ ਪਹੁੰਚਾਉਣ ਵਾਲਾ ਕਦਮ ਹੈਗਾ। ਤੇ ਇਹ ਗੱਲ ਉਹਨਾਂ ਵੱਲੋਂ ਆਖੀ ਗਈ ਹੈ। ਤੇ ਉਹਨਾਂ ਨੇ ਇਹ ਵੀ ਕਿਹਾ, ਸੁਝਾਅ ਦਿੱਤਾ ਹੈਗਾ ਕਿ ਸ਼ਹੀਦ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਲੈ ਕੇ ਉਹਨਾਂ ਦਾ ਜਿਹੜਾ ਦਿਵਸ ਵੀਰ ਬਾਲ ਦਿਵਸ ਮਨਾ ਰਹੇ ਨੇ, ਉਹ ਤੋਂ ਦੂਰੀ ਬਣਾਈ ਜਾਵੇ ਤੇ ਉਹਦੀ ਪੰਥ ਅਤੇ ਗਰਿਮਾ ਦੀ ਇਤਿਹਾਸਿਕ ਮਹੱਤਵ ਦੀ ਰੱਖਿਆ ਕੀਤੀ ਜਾਵੇ। ਇਹ ਗੱਲ ਉਹਨਾਂ ਨੇ ਕਹੀ। ਤੇ ਉਹਨਾਂ ਨੇ ਇਹ ਵੀ ਕਿਹਾ ਕਿ ਰਾਜਨੀਤੀ ਦਬਾਅ ਤੋਂ ਦੂਰ ਰਹਿਣ ਤੇ ਪੰਥ ਦੀ ਚੜ੍ਹਦੀ ਕਲਾ ਮੇਨਟੇਨ ਰੱਖੀ ਜਾਵੇ। ਇਹ ਉਹਨਾਂ ਵੱਲੋਂ ਆਖਿਆ ਗਿਆ ਹੈਗਾ। ਤੇ ਇਹ ਲੈਟਰ ਖਾਸਾ ਮਤਲਬ ਉਸ ਹਿਸਾਬ ਨਾਲ ਪੰਥਕ ਹਲਕਿਆਂ 'ਚ ਖਾਸੀ ਚਰਚਾ ਦਾ ਵਿਸ਼ਾ ਹੈ। ਜੀ। ਉਧਰ ਨਵਜੋਤ ਸਿੱਧੂ ਹੁਣੀ ਸ਼ਿਵਾਲਿਕ ਰੇਂਜ ਦੇ ਉੱਪਰ ਕਬਜ਼ੇ ਦੀ ਇੱਕ ਲਿਸਟ ਪਾਈ ਹੈ। ਕਿੰਨੀ ਕੁ ਸੱਚੀ ਤੇ ਕਿੰਨੀ ਕੁ ਉਹ ਗਲਤ ਹੈ? ਦੇਖੋ, ਇਹ ਗੱਲ ਬਿਲਕੁਲ ਸੱਚੀ ਹੈ। ਪੰਜਾਬ ਦਾ ਲੀਡ ਆਪਾਂ ਨੂੰ ਪਤਾ ਕਿ ਉਹਦੇ ਸਭ ਤੋਂ ਫੇਵਰੇਟ ਜਿਹੜੇ ਕਬਜ਼ੇ ਵਾਸਤੇ ਜਾਂ ਫਾਰਮ ਹਾਊਸਾਂ ਵਾਸਤੇ ਕਹਿ ਲਓ, ਜਿਹੜੀ ਸਭ ਤੋਂ ਫੇਵਰੇਟ ਥਾਂ ਰਹੀ ਹੈ, ਉਹ ਚੰਡੀਗੜ੍ਹ ਦੇ ਆਲੇ ਦੁਆਲੇ ਜਿਹੜੀ ਲੋਅਰ ਸ਼ਿਵਾਲਿਕ ਰੇਂਜ ਹੈ, ਉਹਨੂੰ ਆਪਾਂ ਕੰਢੀ ਦਾ ਇਲਾਕਾ ਵੀ ਕਹਿੰਦੇ ਹਾਂ। ਉੱਦਾਂ ਉਹ ਹੁਸ਼ਿਆਰਪੁਰ ਤੋਂ ਗੁਰਦਾਸਪੁਰ ਤੋਂ ਸ਼ੁਰੂ ਹੋ ਜਾਂਦੀ ਹੈ, ਹੁਸ਼ਿਆਰਪੁਰ ਤੋਂ, ਤੇ ਟਿਲ ਚੰਡੀਗੜ੍ਹ ਉਹ ਰਹਿੰਦੀ ਆ ਅੱਗੇ। ਹਾਲਾਂਕਿ ਹਰਿਆਣੇ 'ਚ ਵੀ ਹੈਗੀ ਆ, ਪੰਚਕੂਲਾ, ਮੋਰਨੀ ਵਗੈਰਾ, ਉਹ ਸਾਰਾ ਲੋਅਰ ਸ਼ਿਵਾਲਿਕ ਹਿੱਲੀ ਹੈ, ਉਹ ਵੀ ਕੰਢੀ ਦਾ ਉਹੀ ਹੈ ਸਾਰਾ ਕੰਟੀਨਿਊਟੀ। ਤਾਂ ਲੋਅਰ ਰੇਂਜ ਹੈ, ਇੱਥੇ ਆਪਾਂ ਨੂੰ ਪਤਾ ਵੱਡੇ ਵੱਡੇ ਫਾਰਮ ਹਾਊਸ ਨੇ। ਕੈਪਟਨ ਦਾ ਇੱਕ ਫੇਮਸ ਫਾਰਮ ਹਾਊਸ, ਜਿੱਥੇ ਆਪਾਂ ਨੂੰ ਪਤਾ ਕਿ ਅਰੂ ਸਾਲਮ ਵੀ ਆ ਕੇ ਰੁਕਦੀ ਹੁੰਦੀ ਸੀ, ਉਹਨਾਂ ਦਾ ਘਰ ਵੀ ਹੈਗਾ ਉੱਥੇ। ਜੀ, ਤੇ ਉਹਦੇ 'ਚ ਕੈਪਟਨ ਦਾ ਨਾਂ ਵੀ ਹੈ, ਸੁਖਬੀਰ ਬਾਦਲ ਦਾ। ਹਾਲਾਂਕਿ ਇਸ ਲਿਸਟ 'ਚ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸੁਖਬੀਰ ਬਾਦਲ ਦਾ ਨਾਂ ਸ਼ਾਮਿਲ ਨਹੀਂ ਹੈ, ਜਦਕਿ ਸੁਖਬੀਰ ਬਾਦਲ ਦਾ ਹੋਟਲ ਜਿਹੜਾ ਸੁਖ ਵਿਲਾਸ ਹੈਗਾ ਉਹ ਕੰਢੀ ਰੇਂਜ 'ਚ ਹੀ ਆਉਂਦਾ ਹੈਗਾ। ਖੈਰ, ਇਹਦੇ 'ਚ ਪੰਜਾਬ ਦੇ ਜਿਹੜੇ ਕਾਂਗਰਸ ਦੇ ਅਧਿਅਕਸ਼ ਨੇ ਰਾਜਾ ਵੜਿੰਗ, ਉਹਨਾਂ ਦਾ ਵੀ ਨਾਂ ਹੈਗਾ। ਚੇਤਨ ਗੁਪਤਾ, ਸਵਿੰਦਰ ਸਿੰਘ, ਰਜਿੰਦਰ ਭੁੱਲਰ, ਮੇਜਰ ਕੰਵਲਜੀਤ, ਅਮਰਪਾਲ, ਸੁਰਜੀਤ ਸਿੰਘ ਪਰਿਵਾਰ, ਇਹ ਸਾਰੇ ਨੇ। ਤੇ ਕੰਢੀ ਰੇਂਜ ਦੇ ਵਿੱਚ ਆਪਾਂ ਨੂੰ ਪਤਾ ਕਿ ਇੱਕ ਨਵੀਂ ਸ਼ਿਵਾਲਿਕ ਰੇਂਜ
ਪੰਜਾਬ ਸਰਕਾਰ ਇੱਕ ਨਵਾਂ ਕਾਨੂੰਨ ਵੀ ਲਿਆਈ ਹੈ ਕਿ 1 ਕਿੱਲੇ ਦਾ ਵੀ ਫਾਰਮ ਹਾਊਸ ਉਹ ਪਾਸ ਕਰਨ ਵਾਸਤੇ ਕਹਿ ਰਹੇ ਨੇ। ਪਹਿਲਾਂ ਇੱਥੇ ਫਾਰਮ ਹਾਊਸ ਵਗੈਰਾ ਪਾਸ ਨਹੀਂ ਹੁੰਦੇ ਸੀ। ਜੀ ਸੈਕਸ਼ਨ 4 ਲੱਗਿਆ ਹੁੰਦਾ ਸੀ। ਬੇਸਿਕਲੀ ਜੰਗਲਾਤ ਦੀ ਜ਼ਮੀਨ ਸੀ ਯਾਰ, ਤੇ ਜੀ ਛੋਟੇ ਪਹਾੜ ਸੀਗੇ ਇੱਥੇ, ਜਿਹੜੀ ਵਾਈਲਡ ਲਾਈਫ ਵੀ ਆਪਾਂ ਨੂੰ ਦੇਖਣ ਨੂੰ ਮਿਲਦੀ ਸੀਗੀ। ਕਈ ਕਿਸਮ ਦੀ ਵਾਈਲਡ ਲਾਈਫ ਇੱਥੇ ਸੀਗੀ, ਹੁਣ ਤੇਂਦੂਏ ਤੱਕ ਵੀ ਇੱਥੇ ਸੀਗੇ। ਜੀ ਤੇ ਵਾਟਰ ਬੋਡੀਜ਼ ਸੀ, ਜਿਵੇਂ ਆਪਾਂ ਨੂੰ ਪਤਾ ਕਿ ਅਡਰ ਡੈਮ ਬਣੇ ਹੋਏ ਨੇ, ਉਹ ਜੀ ਸਾਰਾ ਸੀਗਾ। ਤੇ ਪ੍ਰੋਟੈਕਟਿਡ ਲੈਂਡ ਸੀਗੀ, ਪਰ ਇੱਥੇ ਜਿਹੜੇ ਪੰਜਾਬੀ ਐਲੀਟ ਹੈਗੇ ਆ ਉਹਨਾਂ ਦਾ ਖਾਸਾ ਇੰਟਰਸਟ ਰਹਿੰਦਾ ਗਾ ਇਹਨਾਂ ਕੰਢੀ ਦੇ ਪਹਾੜਾਂ 'ਚ ਫਾਰਮ ਹਾਊਸ ਬਣਾਉਣ ਦਾ। ਤਾਂ ਸਾਰੇ ਪੋਲੀਟੀਸ਼ੀਅਨ ਬੈਠੇ ਵੀ ਨੇ, ਮਤਲਬ ਈਵਨ ਮੈਂ ਤੁਹਾਨੂੰ ਹੈਰਾਨੀ ਹੋਊਗੀ, ਜਿਹੜੇ ਪੰਥਕ ਆਗੂ ਨੇ ਸਿਮਰਨਜੀਤ ਸਿੰਘ ਮਾਨ, ਜੀ ਉਹਨਾਂ ਦੇ ਪਰਿਵਾਰ ਦੀ ਇੱਥੇ ਘੱਟੋ ਘੱਟ 5000 ਏਕੜ ਜ਼ਮੀਨ ਹੋਊਗੀ। ਜੀ ਤੇ ਹਾਂ, ਕੈਪਟਨ ਦੀ 5000 ਏਕੜ ਦੇ ਨੇੜੇ ਤੇੜੇ ਜ਼ਮੀਨ ਹੋਊਗੀ। ਤਾਂ ਮਤਲਬ ਕੁਝ ਵੱਡੇ ਪਰਿਵਾਰ ਨੇ, ਐਲੀਟ ਫੈਮਲੀਆਂ ਨੇ, ਉਹਨਾਂ ਦੇ ਠੀਕ ਠਾਕ ਇੱਥੇ ਜ਼ਮੀਨਾਂ ਨੇ, ਤੇ ਉਹ ਇੱਥੇ ਬੈਠੇ ਨੇ। ਤੇ ਮਤਲਬ ਨੋ ਡਾਊਟ ਕਈ ਥਾਵਾਂ ਤੇ ਮਤਲਬ ਲੀਗਲ ਵੀ ਨੇ, ਪਰ ਮੈਕਸਿਮਮ ਜਿਹੜੇ ਐਲੀਟ ਇੱਥੇ ਬੈਠੇ ਨੇ, ਚਾਹੇ ਜੱਜ ਵਗੈਰਾ ਹੋਣ, ਰਿਟਾਇਰਡ ਪੁਲਿਸ ਅਧਿਕਾਰੀ ਹੋਣ, ਜਾਂ ਫਿਰ ਡੀਸੀ ਡਾਸੀ, ਜੋ ਵੀ ਕੁਝ ਵੀ ਆਪਾਂ ਕਹਿ ਲਈਏ ਐਲੀਟ ਜਿੰਨਾ ਕੁਝ ਵੀ ਹੁੰਦਾ ਗਾ, ਉਹ ਇੱਥੇ ਬਥੇਰੇ ਥਾਵਾਂ ਤੇ ਕਬਜ਼ਾ ਕਰਕੇ ਬੈਠੇ ਨੇ। ਈਵਨ ਪੰਜਾਬ ਦਾ ਸਭ ਤੋਂ ਜਿਹੜਾ ਪੁਰਾਣਾ ਪਿੰਡ ਮੰਨਿਆ ਜਾਂਦਾ ਗਾ ਮਸੋਲ, ਜੀ ਉਹ ਮੈਂ ਪਿਛਲੇ ਦਿਨਾਂ ਮਸੋਲ 'ਚ ਮੈਂ ਟਰੈਵਲ ਕਰ ਰਿਹਾ ਸੀਗਾ, ਕਿਉਂਕਿ ਉੱਥੇ ਆਪਾਂ ਨੂੰ ਪਤਾ ਹੈ ਕਿ ਆਰਕਾਈਵਲ ਹੈਸੀਅਤ ਉਸ ਪਿੰਡ ਦੀ ਬਹੁਤ ਜ਼ਿਆਦਾ ਹੈਗੀ ਆ। ਜੀ ਗਰੀਬ ਪਿੰਡ ਹੈ, ਉੱਦਾਂ ਲਬਾਣੇ ਅੱਜ ਕੱਲ੍ਹ ਰਹਿੰਦੇ ਨੇ। ਲਬਾਣਾ ਮਤਲਬ ਬੇਸਿਕਲੀ ਜਿਹੜੀ ਬੰਜਾਰਾ ਕਮਿਊਨਿਟੀ ਹੈ ਸਿੱਖਾਂ 'ਚ, ਉਹ ਜੀ ਉੱਥੇ ਰਹਿੰਦੀ ਹੈਗੀ ਆ। ਤੇ ਮੈਂ ਜਾ ਰਿਹਾ ਸੀਗਾ ਉੱਥੇ ਆਲੇ ਦੁਆਲੇ, ਮਤਲਬ ਮੈਂ ਪਹਿਲਾਂ ਵੀ ਗਿਆ ਸੀਗਾ 4-5 ਸਾਲ ਪਹਿਲਾਂ, ਉਸ ਟਾਈਮ ਕੋਈ ਫਾਰਮ ਹਾਊਸ ਵਗੈਰਾ ਨਹੀਂ ਸੀ। ਇਸ ਜੀ ਟਾਈਮ ਤਾਂ ਬਹੁਤ ਜ਼ਿਆਦਾ ਫਾਰਮ ਹਾਊਸ ਉੱਥੇ ਬਣੇ ਹੋਏ ਸੀ, ਤੇ ਪੰਜਾਬ ਦੇ ਬੜੇ ਬੜੇ ਐਲੀਟਾਂ ਦੇ ਫਾਰਮ ਹਾਊਸ ਬਣੇ ਹੋਏ ਸੀ। ਮੈਂ ਮਤਲਬ ਉੱਥੇ ਪਿੰਡ ਦੇ ਲੋਕਾਂ ਨਾਲ ਗੱਲਬਾਤ ਵੀ ਕੀਤੀ, ਉਹਨਾਂ ਨੂੰ ਪੁੱਛਿਆ ਕਿ ਅੱਜ ਕੱਲ੍ਹ ਤੁਸੀਂ ਕੀ ਕਰ ਰਹੇ ਹੋ। ਉਹਨਾਂ ਨੇ ਕਿਹਾ ਕਿ ਅਸੀਂ ਤਾਂ ਮਤਲਬ ਸਾਨੂੰ ਕੇਅਰ ਟੇਕਰ ਰੱਖ ਲੈਂਦੇ ਨੇ ਇਹ ਜਿਹੜੇ ਫਾਰਮ ਹਾਊਸ ਵਾਲੇ ਹੈਗੇ 10-15 ਹਜ਼ਾਰ 'ਚ। ਜੀ ਤੇ ਫਿਰ ਉਹਨਾਂ ਤੋਂ ਨਾ ਵੀ ਪੁੱਛੇ, ਬਹੁਤ ਵੱਡੇ ਵੱਡੇ ਆਗੂਆਂ ਦੇ ਉਹਨਾਂ ਨੇ ਨਾਂ ਲਏ। ਤਾਂ ਮਤਲਬ ਜਿਹੜਾ ਆਰਕਾਈਵਲ ਉਸ 'ਚ ਮਤਲਬ ਆਰਕੀਓਲੋਜੀਕਲੀ ਜਿਹੜਾ ਪਿੰਡ ਬਹੁਤ ਜ਼ਿਆਦਾ ਮਹੱਤਵ ਦਾ ਸੀਗਾ, ਜਿਹੜਾ ਇਲਾਕਾ ਸੀਗਾ ਜਿੱਥੇ ਆਰਕੀਓਲੋਜੀਕਲ ਸਾਈਟਸ ਦੇ ਤੌਰ ਤੇ ਮਤਲਬ ਜਿੱਥੇ ਰਿਸਰਚ ਵਗੈਰਾ ਹੋਣੀ ਸੀ, ਉਹਨੂੰ ਵੀ ਇਹ ਫਾਰਮ ਹਾਊਸਾਂ 'ਚ ਖਾ ਗਏ ਹੈਗੇ ਆ। ਪੰਜਾਬ ਦਾ ਜੀ ਸਭ ਤੋਂ ਪੁਰਾਣਾ ਪਿੰਡ ਇੱਕ ਮਤਲਬ ਮਸੋਲ, ਉਹਦੀ ਇੰਨੀ ਆਪਾਂ ਕਹਿ ਲਈਏ ਕਿ ਹਿਸਟੋਰੀਕਲ ਐਸੈਟ ਸੀ, ਉਹਨੂੰ ਉਹ ਤੱਕ ਇਹਨਾਂ ਨੇ ਨਹੀਂ ਛੱਡਿਆ। ਤਾਂ ਮਤਲਬ ਖਾਸਾ ਇਹ ਵੱਡਾ ਇਸ਼ੂ ਹੈ। ਨਵਜੋਤ ਸਿੱਧੂ ਨੇ ਜਿਹੜੀ ਲਿਸਟ ਪਾਈ ਆ ਅਧੂਰੀ ਹੈਗੀ ਆ, ਇਹਦੇ 'ਚ ਬਹੁਤ ਸਾਰੇ ਲੋਕਾਂ ਦੇ ਨਾਂ ਨਹੀਂ ਹੈਗਾ। ਪਰ ਇਹ ਗੱਲ ਸਹੀ ਹੈ ਕਿ ਕੰਢੀ ਦੇ ਜਿਹੜੇ ਪਹਾੜ ਨੇ ਚੰਡੀਗੜ੍ਹ ਦੇ ਆਲੇ ਦੁਆਲੇ, ਉਹਨਾਂ ਤੇ ਕਬਜ਼ਾ ਕਰਨ ਦਾ ਪੰਜਾਬੀ ਐਲੀਟ ਖਾਸਾ ਉਹਦੇ ਤੇ ਕਬਜ਼ਾ ਕਰੀ ਬੈਠਾ ਗਾ। ਜੀ, ਭੂਗੋਲਿਕ ਤੌਰ ਤੇ ਬਹੁਤ ਰਿਚ ਉਹ ਜਗ੍ਹਾ ਹੈ, ਤੇ ਬਿਲਕੁਲ ਇਹ ਜਿਹੜੀਆਂ ਇਹਨਾਂ ਦੀਆਂ ਪੀਲੇ ਰੰਗ ਦੇ ਪੰਜੇ ਨੇ, ਉਹ ਜ਼ਿਆਦਾਤਰ ਸਿਰਫ ਤੇ ਸਿਰਫ ਉਹਨਾਂ ਘਰਾਂ ਵੱਲ ਹੀ ਜਾਂਦੇ ਨੇ ਜਿਹੜੇ ਪੰਜਾਬ ਦੇ ਵਿੱਚ ਆਮ ਤੌਰ ਤੇ ਜਿਨ੍ਹਾਂ ਤੇ ਜ਼ੋਰ ਚਲਾਇਆ ਜਾ ਸਕਦਾ ਹੈ। ਪਰ ਇਹ ਰੌਲਾ ਹੀ ਪਾਉਂਦੇ ਨੇ ਵੀ ਫਲਾਨਾ ਢਾਹ ਦੇਣਾ, ਫਲਾਨੇ ਨੇ ਇੰਨੀ ਕੁ ਜ਼ਮੀਨ ਬਣਾਈ ਹੈ, ਪਰ ਉਧਰ ਨੂੰ ਕੋਈ ਨਹੀਂ ਜਾਂਦਾ, ਕਿਉਂਕਿ ਸਾਰੇ ਜਾਣਦੇ ਨੇ ਕਿ ਕਿੰਨੇ IAS IPS ਅਫਸਰਾਂ ਨੇ ਉੱਥੇ ਜ਼ਮੀਨਾਂ ਬਣਾਈਆਂ ਨੇ, ਕਿੰਨੇ ਐਲੀਟ ਕਲਾਸ ਦਾ ਉੱਥੇ ਘੇਰਾ ਹੈ, ਤੇ ਉਹਨਾਂ ਨੂੰ ਹੱਥ ਪਾਉਣਾ ਵੀ ਸੌਖਾ ਨਹੀਂ ਹੈ। ਇਸੇ ਕਰਕੇ ਜਿੰਨਾ ਮਰਜ਼ੀ ਮੁੱਖ ਮੰਤਰੀ ਸਾਹਿਬ ਕਹੀ ਜਾਣੇ ਵੀ ਵੱਡਾ ਜਿਗਰਾ ਚਾਹੀਦਾ ਫਲਾਣੇ ਬੰਦੇ ਨੂੰ ਫੜਨ ਲਈ, ਪਰ ਜਿੱਥੇ ਅਸਲ 'ਚ ਜਾਣਾ ਚਾਹੀਦਾ ਉੱਥੇ ਨਹੀਂ ਜਾ ਸਕਦੇ, ਤੇ ਨਾ ਹੀ ਇਹਨਾਂ ਦੀ ਹਿੰਮਤ ਪੈਂਦੀ ਹੈ। ਅੱਗੇ ਚੱਲੀਏ ਤਾਂ ਉੱਧਰ ਰਾਣਾ ਬਲਾਚੌਰੀਆ ਕਤਲ ਮਾਮਲੇ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਦੇ ਪਿਤਾ ਕਹਿ ਰਹੇ ਨੇ ਵੀ ਭਾਈ ਸਭ ਨੂੰ ਖਾਣਾ ਖੂਣਾ ਖਿਲਾ ਕੇ ਬਲਾਚੌਰੀਆ ਗਿਆ ਸੀ। ਇੱਕ ਤਰੀਕੇ ਨਾਲ ਆਪਣਾ ਦਰਦ ਬਿਆਨ ਕਰ ਰਹੇ ਨੇ। ਹੁਣ ਪਰਿਵਾਰ ਕੋ ਪਿੱਛੇ ਰੋਣ ਤੋਂ ਸਿਵਾਏ ਕੁਝ ਨਹੀਂ ਬਚਿਆ, ਕੀ ਕਹਿੰਦੇ ਹੋ? ਹਾਂਜੀ, ਉਹਨਾਂ ਨੇ ਗੈਂਗਸਟਰ ਸੀਰੀਅਸ ਸਵਾਲ ਖੜੇ ਕੀਤੇ ਨੇ ਗੁਰਪ੍ਰੀਤ। ਜੀ ਉਹਨਾਂ ਨੇ ਕਿਹਾ ਹੈਗਾ ਕਿ ਜਿਹੜੇ ਗੈਂਗਸਟਰ ਹੈ ਹੁਣ ਆਪਣਾ ਨਾਂ ਚਮਕਾ ਰਹੇ ਨੇ। ਵਿਆਹ ਦਾ ਜਿਵੇਂ ਜਿੱਦਣ ਉਹ ਕਾਂਡ ਹੋਇਆ ਸੀ, ਰਾਣਾ ਬਲਾਚੌਰੀਆ ਨੂੰ ਗੋਲੀ ਮਾਰੀ ਗਈ ਸੀ, ਉਦੋਂ ਵੀ ਆਪਾਂ ਇਹ ਖਬਰ ਕੀਤੀ ਸੀ ਕਿ ਤੁਸੀਂ ਵੀ ਉਸ ਟਾਈਮ ਦੱਸਿਆ ਸੀਗਾ ਕਿ ਕਿਵੇਂ ਸਿਰਫ ਹਫ਼ਤੇ ਪਹਿਲਾਂ ਹੀ ਉਸ ਮੁੰਡੇ ਦਾ ਵਿਆਹ ਹੋਇਆ ਸੀਗਾ। ਜੀ ਅਜੇ ਉਹਦਾ ਬਾਪੂ ਵੀ ਆਖ ਰਿਹਾ ਸੀਗਾ ਕਿ ਸਾਡੇ ਮੁੰਡੇ ਦੇ ਵਿਆਹ ਦੀ ਮਿਠਾਈਆਂ ਅਜੇ ਘਰੇ ਘਰ 'ਚ ਹੀ ਪਈਆਂ ਨੇ। ਸੀਗੀ, ਘਰੇ ਪਈਆਂ ਨੇ, ਤੇ ਜੀ ਉਹਨੂੰ ਗੋਲੀ ਮਾਰ ਕੇ ਮਾਰ ਦਿੱਤਾ। ਤਾਂ ਇਹ ਜਿਹੜਾ ਲਾਅ ਐਂਡ ਆਰਡਰ ਦਾ ਇਸ਼ੂ ਤਾਂ ਹੈ ਹੀ ਹੈ। ਇਸ ਤੋਂ ਇਲਾਵਾ ਇਹ ਵੀ ਸੋਚਣ ਵਾਲਾ ਗਾ ਕਿ ਜਿਹੜੇ ਨੌਜਵਾਨ ਨੇ ਆਪਣੇ ਕਿਸ ਵੱਲ ਵੱਧ ਰਹੇ ਨੇ। ਗੈਂਗਸ ਰਾਈਵਲਰੀ ਤੇ ਉਹ ਝੂਠਾ ਜਿਹੜਾ ਆਪਾਂ ਕਹਿ ਲਈਏ ਕਿ ਸਾਰਾ ਮਾਮਲੇ ਹੈਗੇ ਆ ਗੈਂਗਸ ਵਾਲੇ, ਗੈਂਗਾਂ ਵਾਲੇ, ਇਹਨਾਂ ਚੋਂ ਨਿਕਲਣਾ ਕੱਖ ਨਹੀਂ। ਬੱਚਿਆਂ ਦੇ ਮਤਲਬ ਐਂ ਬਲੱਡ ਹੀ ਮਤਲਬ ਪੰਜਾਬ ਦੀ ਧਰਤੀ ਲਾਲ ਹੀ ਹੋਊਗੀ ਲਹੂ ਨਾਲ। ਤੇ ਇਹ ਉਹ ਯੂਥ ਸੀਗਾ ਜਿਹੜਾ ਕਿੱਥੇ ਠੀਕ ਪਾਸੇ ਲੱਗਣਾ ਸੀਗਾ। ਪਰ ਆਪਾਂ ਕਈ ਵਾਰ ਜਦੋਂ ਗੱਲ ਕਰਦੇ ਹੀ ਹਾਂ ਇਹਨਾਂ ਚੀਜ਼ਾਂ ਬਾਰੇ ਕਿ ਯਾਰ ਇਹ ਨਾ ਬੜਾ ਤਰਾਸਦੀ ਹੈਗੀ ਆ ਕਿ ਸਾਡਾ ਜਿਹੜਾ ਯੂਥ ਹੈ ਉਹਨੂੰ ਕੋਈ ਡਾਇਰੈਕਸ਼ਨ ਨਹੀਂ ਮਿਲ ਰਹੀ। ਈਵਨ ਸੁਸਾਇਟੀ ਜਾਂ ਫਿਰ ਕਹਿ ਲਓ ਕਿ ਨੈਸ਼ਨਲ ਸਟੇਟ ਨੇ ਜਿੰਨੇ ਵੀ ਇੰਸਟੀਟਿਊਸ਼ਨ ਬਣਾਏ, ਚਾਹੇ ਨੌਕਰੀਆਂ ਵਾਲੇ ਹੋਣ ਜਾਂ ਫਿਰ ਪੜ੍ਹਾਈਆਂ ਵਾਲੇ ਹੋਣ, ਉਹ ਇਹਨਾਂ ਯੂਥਸ ਨੂੰ ਰਿਜੈਕਟ ਕਰ ਦਿੰਦੀਆਂ ਨੇ। ਮਤਲਬ ਜਦ ਯੂਥ ਨੂੰ, ਤੁਹਾਡੇ ਯੂਥ ਨੂੰ ਤੁਸੀਂ ਰਿਜੈਕਟ ਕਰ ਦਿੰਦੇ ਹੋ, ਤਾਂ ਫਿਰ ਉਹ ਕਿੱਥੋਂ ਤਾਂ ਆਪਣਾ ਮਤਲਬ ਆਪਾਂ ਕਹਿ ਲਈਏ ਕਿ
ਰਾਹ ਲੱਭਣ ਦੀ ਵੈਲੀਡੇਸ਼ਨ ਕੋਸ਼ਿਸ਼ ਭਾਲਦਾ ਹੈ ਕਰ ਉਹ। ਹਾਂ ਰਾਹ ਲੱਭਣ ਦੀ ਕੋਸ਼ਿਸ਼ ਕਰਦੇ ਨੇ। ਤਾਂ ਇਹ ਹੂੰ ਗਲਤ ਰਾਹ ਵੀ ਕਈ ਵਾਰ ਹੁੰਦੇ ਨੇ ਜਿੱਥੇ ਉਹ ਜਾਣ ਦੀ ਹੂੰ ਕੋਸ਼ਿਸ਼ ਕਰਦੇ ਨੇ। ਮੈਂ ਮਤਲਬ ਬਿਲਕੁਲ ਸ਼ਰੇਆਮ ਤਾਂ ਪਹਿਲੀ ਗੱਲ ਤਾਂ ਇਹ ਹੈ ਕਿ ਸਰਕਾਰਾਂ ਦੀ ਇਹਦੇ 'ਚ ਪਹਿਲੀ ਗਲਤੀ ਹੈ, ਜਿਹੜੇ ਯੂਥ ਹੈਗੇ ਆ ਉਹਨਾਂ ਨੂੰ ਤੁਸੀਂ ਰਿਜੈਕਟ ਕਰਕੇ ਸਿੱਟ ਦਿੰਦੇ ਹੋ, ਫਿਰ ਕਿਤੇ ਤਾਂ ਆਪਣੇ ਰਾਹ ਲੱਭਣਗੇ। ਉਹ ਇੱਕ ਹੂੰ ਗਲਤੀ ਹੈਗੀ ਆ। ਦੂਜਾ ਫਿਰ ਮੈਨੂੰ ਲੱਗਦਾ ਗਾ ਕਿ ਇੱਕ ਜਿਹੜਾ ਮਤਲਬ ਸਾਰਾ ਇਹ ਸਿਸਟਮ ਹੈ, ਖਾਸ ਕਰ ਸਰਕਾਰਾਂ ਇਹਨੂੰ ਜਿਸ ਹਿਸਾਬ ਨਾਲ ਸ਼ਹਿ ਦਿੰਦੀਆਂ ਨੇ, ਗੈਂਗਸਟਰ ਕਲਚਰ ਆਪਾਂ ਨੂੰ ਪਤਾ, ਜੇ ਪੁਲਿਸ ਗੈਂਗਸਟਰਾਂ ਨੂੰ ਸ਼ਹਿ ਨਾ ਦੇਵੇ ਤਾਂ ਫਿਰ ਇਹ ਚੱਲ ਹੀ ਨਹੀਂ ਸਕਦਾ। ਜੀ 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 ਪਰ ਇਹਨਾਂ ਬਿਲਕੁਲ ਨੂੰ ਸ਼ਹਿ ਦਿੰਦੇ ਨੇ। ਇੱਕ ਵਾਰ ਆਪਾਂ ਮਜ਼ਾਕ 'ਚ ਇੱਕ ਦਿਨ ਮੈਂ ਦੱਸਿਆ ਵੀ ਸੀਗਾ ਕਿ ਕਿਵੇਂ ਮੇਰੀ ਇੱਕ IPS ਨਾਲ ਗੱਲ ਹੋ ਰਹੀ ਸੀ ਤੇ ਉਹਨਾਂ ਨੇ ਕਿਹਾ ਸੀਗਾ ਕਿ IAS ਕੋਲ ਤਾਂ ਇੱਕ ਨੰਬਰ ਦਾ ਪੈਸਾ ਹੁੰਦਾ ਗਾ ਖਾਣ ਵਾਲਾ, ਯਾਨੀ ਕਿ ਜਿਹੜਾ ਬਜਟ ਐਲੋਕੇਸ਼ਨਸ ਹੁੰਦੀਆਂ ਨੇ, ਬਜਟਰੀ ਐਲੋਕੇਸ਼ਨਸ, ਉਹਨਾਂ 'ਚ ਉਹ ਖਾਂਦੇ ਨੇ। ਜੀ ਸਾਡੇ ਕੋਲ ਕੋਈ ਬਜਟ ਵਗੈਰਾ ਤਾਂ ਹੁੰਦਾ ਨਹੀਂ, ਫਿਰ ਅਸੀਂ ਤਾਂ ਫਿਰ 2 ਨੰਬਰ ਦੇ ਪੈਸਿਆਂ 'ਚ ਹੀ ਆਪਣਾ ਹਿੱਸਾ ਪਾਲਾਂਗੇ। ਭਾਵੇਂ ਸ਼ਰਾਬ ਦਾ ਕਾਰੋਬਾਰ ਹੋਵੇ, ਫਰੋਤੀਆਂ ਦਾ ਕਾਰੋਬਾਰ ਹੋਵੇ, ਨਸ਼ੇ ਦਾ ਕਾਰੋਬਾਰ ਹੋਵੇ, ਹੋਰ ਜਿਹੜਾ ਸੱਟੇਬਾਜ਼ੀ ਦਾ ਕਾਰੋਬਾਰ ਹੋਵੇ, ਇਹਨਾਂ ਜੀ 'ਚ ਫਿਰ ਅਸੀਂ ਆਪਣਾ ਪੈਸਾ ਪਾਲਾਂਗੇ। ਤਾਂ ਹੂੰ ਮਤਲਬ ਉਹ ਬਹੁਤ ਸੀਰੀਅਸ ਗੱਲ ਸੀਗੀ, ਯਾਨੀ ਕਿ ਸਟੇਟ 1 ਨੰਬਰ ਦੇ ਪੈਸੇ ਨੂੰ ਵੀ ਮਤਲਬ ਉਹਦੀ ਅੱਖ ਰਹਿੰਦੀ ਹੈਗੀ ਆ, ਤੇ 2 ਨੰਬਰ ਦੀ ਜਿਹੜਾ ਬਾਜ਼ਾਰ ਹੈ ਉਹਦੇ 'ਚ ਵੀ ਆਪਣੀ ਪੂਰੀ ਇੰਟਰਵੈਂਸ਼ਨ ਰੱਖਦਾ ਗਾ। ਉਸ 2 ਨੰਬਰ ਦੇ ਬਾਜ਼ਾਰ ਨੂੰ ਜਿੰਦਾ ਰੱਖਣ ਵਾਸਤੇ ਹੀ ਇਹ ਜਿਹੜੇ ਮੁੰਡੇ ਹੈਗੇ ਆ, ਇਹ ਕਦੇ ਇਹਨਾਂ ਨੂੰ ਮਾਰ ਦਿੱਤਾ ਜਾਂਦਾ ਗਾ, ਕਦੇ ਇਹਨਾਂ ਨੂੰ ਚੜਾ ਦਿੱਤਾ ਜਾਂਦਾ ਗਾ। ਖੈਰ ਜੀ ਮੇਰੇ ਤਾਂ ਇਹੀ ਆਸ ਹੈ ਕਿ ਇਹ ਜਿਹੜੇ ਪੰਜਾਬ ਦੇ ਨੌਜਵਾਨ ਨੇ, ਹਰਿਆਣੇ ਦੇ ਨੌਜਵਾਨ ਨੇ, ਇਹ ਇਸ ਲਾਈਨ 'ਚ ਨਾ ਪੈਣ। ਜੀ ਤਾਂ ਜਿਹੜਾ ਰਾਣਾ ਬਲੋਚੋਰੀਆ ਦੇ ਫਾਦਰ ਦਾ ਜਿਹੜਾ ਦਰਦ ਹੈ ਉਹ ਬਹੁਤ ਮਤਲਬ, ਹੁਣ ਉਹਨਾਂ ਦਾ ਮੁੰਡਾ ਤਾਂ ਚਲਾ ਗਿਆ ਨਾ, ਤਾਂ ਉਹ ਤਾਂ ਵਿਚਾਰੇ ਸਾਰੀ ਉਮਰ ਐਂ ਹੀ ਰਹਿਣਗੇ ਕਿ ਜੀ ਜੀ ਕਿੰਨਾ ਅਸੀਂ ਖਵਾ ਪਿਆ ਕੇ ਤਗੜਾ ਕੀਤਾ, ਸਾਡੇ ਮੁੰਡੇ ਨੇ ਰੇਡਾਂ ਪਾਈਆਂ, ਕਬੱਡੀਆਂ ਪਾਈਆਂ, ਕਿੰਨੇ ਅਵਾਰਡ ਜਿੱਤੇ, ਹੁਣ ਸੀਨੀਅਰ ਪਲੇਅਰ ਹੋ ਗਿਆ ਸੀਗਾ, ਹੁਣ ਟੀਮਾਂ ਨੂੰ ਮੈਨੇਜ ਕਰਦਾ ਸੀਗਾ। ਪਰ ਉਹ ਦੁੱਖ ਤਾਂ ਹਮੇਸ਼ਾ ਰਹੂਗਾ ਹੀ। ਜੀ ਜੀ ਉਧਰ ਤਾਂ ਵੱਡੇ ਵੱਡੇ ਅਦਾਰੇ ਇਹ ਚਲਾਈ ਜਾਂਦੇ ਨੇ ਭਾਈ, ਕੋਈ ਕਬੱਡੀ ਪਲੇਅਰ ਨਹੀਂ ਸੀ, ਨਾ ਕੋਈ ਕਬੱਡੀ ਪ੍ਰਮੋਟਰ ਸੀ ਉਹ। ਚਲੋ ਖੈਰ ਉਹਨਾਂ ਦੀ ਆਪਣੀ ਇੱਕ ਪਕੜ ਹੈ, ਉਹਨਾਂ ਦੇ ਆਪਣੇ ਸੋਰਸ ਨੇ। ਪਰ ਇੱਥੇ ਮੈਂ ਛੋਟੀ ਜਿਹੀ ਟਾਈਮਲਾਈਨ ਤੁਹਾਡੇ ਨਾਲ ਸਾਂਝੀ ਕਰਨਾ ਚਾਹੂੰਗਾ। ਪਹਿਲਾਂ ਆਪਾਂ ਮਾਝੇ ਦੀ ਗੱਲ ਕਰਦੇ ਸੀ ਵੀ ਭਾਈ ਮਾਝਾ ਗੈਂਗਲੈਂਡ ਬਣਦਾ ਜਾ ਰਿਹਾ, ਪਰ ਹੁਣ ਇਹ ਦੁਆਬੇ ਵੱਲ ਨੂੰ ਕੰਮ ਤੁਰ ਪਿਆ। ਇਹ ਰਾਣਾ ਬਿਲਕੁਲ ਬਲਾਚੌਰੀਆ ਜਿਹੜਾ ਬਲਾਚੌਰ ਹੈ ਦੁਆਬੇ ਦਾ ਹੀ ਹਿੱਸਾ ਹੈ, ਉਹਦਾ ਸੁਹਾਣਾ ਬਿਲਕੁਲ ਸਾਹਿਬ ਕਤਲ ਹੁੰਦਾ ਹੈ। ਉਸ ਦਾ ਜਿਸ ਦਿਨ ਕਤਲ ਹੁੰਦਾ ਉਸ ਤੋਂ ਅਗਲੇ ਦਿਨ ਡੈੱਡ ਬੋਡੀ ਆਉਂਦੀ ਹੈ, ਉਸ ਦਾ ਹਲੇ ਸਿਵਾ ਠੰਡਾ ਨਹੀਂ ਹੋਇਆ ਸੀ। ਤੇ ਉਸ ਤੋਂ ਬਾਅਦ ਹੀ ਇੱਥੇ ਹੁਸ਼ਿਆਰਪੁਰ ਦੇ ਵਿੱਚ ਪੈਂਦਾ ਹਰਿਆਣਾ, ਉੱਥੇ ਲੜਕਾ 22-23 ਸਾਲ ਦਾ ਜਿਮ ਨੂੰ ਜਾ ਰਿਹਾ ਸੀ, ਪਿੱਛੋਂ ਕੋਈ ਆਉਂਦਾ ਹੈ, ਉਸ ਦੇ ਗੋਲੀ ਮਾਰ ਦਿੰਦਾ ਹੈ। ਉਸ ਤੋਂ ਬਿਲਕੁਲ ਬਾਅਦ ਖਬਰ ਆਉਂਦੀ ਹੈ ਜੀ ਅਗਲੇ ਦਿਨ ਹੀ ਕਿ ਇਨਕਾਊਂਟਰ ਹੋ ਗਿਆ ਰਾਣਾ ਬਲਾਚੌਰੀਆ ਦੇ ਇੱਕ ਜਿਹੜਾ ਉਸ ਨੂੰ ਮਾਰਨ ਆਏ ਸੀ ਉਹਨਾਂ ਦੇ ਵਿੱਚੋਂ ਇੱਕ ਦਾ। ਬਿਲਕੁਲ ਤੇ ਨਾਲ ਦੀ ਨਾਲ ਉਹ ਹਾਲੇ ਆਪਾਂ ਗੱਲ ਡਿਸਕਸ ਹੀ ਕਰ ਰਹੇ ਸੀ ਕਿ ਇਸ ਤੋਂ ਬਾਅਦ ਕੱਲ ਖਬਰ ਆਉਂਦੀ ਹੈ ਵੀ ਟਾਂਡੇ ਦੇ ਵਿੱਚ, ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡੇ ਦੇ ਵਿੱਚ ਇੱਕ ਮੋਟਰਸਾਈਕਲ ਮਕੈਨਿਕ ਦੀ ਗੋਲੀ ਮਾਰ ਦਿੰਦੇ ਨੇ। ਉਹਦੀ ਅੱਜ ਜ਼ਿੰਮੇਵਾਰੀ ਲੈ ਲਈ ਹੈ ਤੇ ਅੱਜ ਉਹਨਾਂ ਚੋਂ ਇੱਕ ਦਾ ਇਨਕਾਊਂਟਰ ਕਰਤਾ। ਤੇ ਅੱਜ ਸ਼ਾਮ ਦੇ ਵੇਲੇ ਹੀ ਇੱਧਰ ਜਲੰਧਰ ਦੇ ਵਿੱਚ ਕਿਸ਼ਨਗੜ੍ਹ ਪੈਂਦਾ ਹੈ, ਕਾਲਾ ਬੱਕਰਾ ਦੇ ਨਜ਼ਦੀਕ, ਉੱਥੇ ਪੰਪ ਦੇ ਉੱਪਰ ਕਿਸੇ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਚਰਚਾ ਚੱਲਦਿਆਂ ਨੌਜਵਾਨ ਗੋਲੀਆਂ ਚਲਾ ਦਿੰਦੇ ਨੇ। 12-13 ਰਾਉਂਡ ਫਾਇਰ ਹੋਏ ਨੇ। ਉੱਥੇ ਇੱਕ ਸਟੂਡੈਂਟ ਦੀ ਛਾਤੀ 'ਚ ਗੋਲੀ ਲੱਗੀ ਹੈ, ਇੱਕ ਦੇ ਮੋਢੇ ਤੇ ਗੋਲੀ ਲੱਗੀ ਹੈ। ਉੱਥੇ ਇੱਕ ਨੂੰ ਪੈਂਚਰ ਕਰਕੇ ਪੁਲਿਸ ਗੱਡੀ 'ਚ ਬਿਠਾਉਂਦਿਆਂ ਸ਼ਾਨ ਨਾਲ ਤਸਵੀਰਾਂ ਖਿਚਾ ਰਹੀ ਸੀ। ਕੀ ਇਨਕਾਊਂਟਰ ਕਰਨਾ ਮਾਣ ਵਾਲੀ ਗੱਲ ਹੈ? ਪਹਿਲਾਂ ਤੁਸੀਂ ਉਹ ਸਥਿਤੀ ਬਣਨ ਕਿਉਂ ਦਿੰਦੇ ਹੋ? ਇਹ ਤਾਂ ਵੱਡਾ ਸਵਾਲ ਹੈ ਨਾ। ਇਸ ਤੇ ਕੋਈ ਕੰਨ ਨਹੀਂ ਧਰਨਾ ਚਾਹੁੰਦਾ। ਇਹ ਦਿਖਾਉਣਾ ਚਾਹੁੰਦੇ ਨੇ ਵੀ ਅਸੀਂ ਮਾਮਲੇ ਸੌਟ ਆਊਟ ਕਰ ਲਏ, ਅਸੀਂ ਗੈਂਗਸਟਰ ਨੂੰ ਫੜ ਲਿਆ ਜਿਹਨੇ ਕੀਤਾ ਸੀ, ਪਰ ਉਹ ਕੀਤਾ ਕਰਨ ਵਾਲੀ ਸਿਚੁਏਸ਼ਨ 'ਚ ਆਇਆ ਕਿਉਂ? ਇਹ ਵੱਡੇ ਸਵਾਲ ਨੇ। ਇਹ ਤੁਸੀਂ ਸਹੀ ਕਹਿ ਰਹੇ ਹੋ। ਅੱਜ ਹਰਿਆਣੇ 'ਚ ਮੈਂ ਵੀ ਚੈੱਕ ਕਰਿਆ ਸੀ, 5 ਥਾਵਾਂ ਤੇ ਗੋਲੀਬਾਰੀਆਂ ਹੋਈਆਂ ਨੇ। ਜੀ ਠੀਕ ਹੈ, ਇੱਕ ਥਾਂ ਤੇ ਤਾਂ ਮਤਲਬ 30 ਰਾਉਂਡ ਫਾਇਰਿੰਗ ਹੋਈ ਹੈ। ਜੀ ਤੇ ਉਹ ਹਾਂ ਮਤਲਬ ਇੱਕ ਬਿਜ਼ਨਸਮੈਨ ਦੇ ਸ਼ਰਾਬ ਠੇਕੇਦਾਰ ਸੀਗਾ, ਉਹਦੇ ਠੇਕਿਆਂ ਤੇ। ਮਤਲਬ ਇਹ ਆਪਣੇ ਆਪ 'ਚ ਹੀ ਇਹ ਪੂਰਾ ਗੇਮ ਹੈ। ਇਹਦੇ 'ਚ ਹਰਿਆਣਾ ਹੋਵੇ, ਪੰਜਾਬ ਹੋਵੇ, ਬੁਰੀ ਤਰੀਕੇ ਨਾਲ ਇਹ ਗੈਂਗਲੈਂਡ ਬਣਦਾ ਜਾ ਰਿਹਾ ਹੈਗਾ। ਜੀ ਤੇ ਸਰਕਾਰਾਂ ਬਸ ਉਹੀ ਹੈ, ਪੁਲਿਸ ਵਾਲੇ ਜਿਹੜੇ ਨੌਜਵਾਨ ਨੇ 20-20, 22-22 ਸਾਲ ਦੇ, ਉਹਨਾਂ ਨੂੰ ਪੰਚਰ ਕਰਕੇ, ਯਾਨੀ ਕਿ ਉਹਨਾਂ ਦੇ ਪੈਰਾਂ 'ਚ ਗੋਲੀ ਗਾਲੀ ਮਾਰ ਕੇ ਅਵਾਰਡ ਵੂਰਡ ਲੈ ਲੈਂਦੇ ਨੇ, ਮੀਡੀਆ 'ਚ ਵਾਹਵਾਹੀ ਖੱਟ ਲੈਂਦੇ ਨੇ। ਪਰ ਇਸ਼ੂ ਏਦਾਂ ਦਾ ਏਦਾਂ ਹੀ ਹੈ। ਜਿਹੜੇ ਵੱਡੇ ਮਗਰਮੱਛ ਨੇ ਉਹਨਾਂ ਨੂੰ ਸਲਾਮਾਂ ਹੁੰਦੀਆਂ ਨੇ, ਜਿਹੜੇ ਛੋਟੇ ਵਿਚਾਰੇ ਛੋਟੇ ਮੋਟੇ ਕ੍ਰਾਈਮ ਕਰਨ ਵਾਲੇ ਹੁੰਦੇ ਆ ਉਹਨਾਂ ਦੇ ਪੈਰਾਂ ਤੇ ਗੋਲੀ ਮਾਰ ਕੇ ਵਾਹਵਾਹੀ ਕੱਟ ਲੈਂਦੇ ਨੇ। ਬਿਲਕੁਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਗੁਰਪ੍ਰੀਤ। ਇਹ ਸੁਸਾਇਟੀ ਦੇ ਵਿੱਚ ਕੜੀ ਦਰ ਕੜੀ ਜੁੜਦੀਆਂ ਚੀਜ਼ਾਂ ਨੇ। ਇੱਕ ਜਗ੍ਹਾ ਤੋਂ ਰਿਜੈਕਸ਼ਨ ਹੁੰਦੀ ਹੈ, ਬੰਦਾ ਫਿਰ ਕੋਸ਼ਿਸ਼ ਕਰਦਾ ਵੀ ਇੰਡੀਆ 'ਚ ਕੁਝ ਨਹੀਂ, ਚਲੋ ਬਾਹਰ ਨਿਕਲਦੇ ਆ। ਬਾਹਰ ਫਿਰ ਜਾਣ ਦੀ ਹਿੰਮਤ ਨਹੀਂ ਹੁੰਦੀ, ਸਿੱਧੇ ਤਰੀਕੇ ਨਾਲ ਜਾ ਨਹੀਂ ਪਾਉਂਦੇ, ਪਰ ਪੈਸਾ ਚਾੜ ਕੇ 2 ਨੰਬਰ 'ਚ ਜਾਂਦੇ ਨੇ, ਡੌਂਕੀਆਂ ਲਾ ਕੇ ਉੱਥੋਂ ਨਾਕਾਮੀ ਝੱਲਦੇ ਨੇ, ਫਿਰ ਮੁੜ ਕੇ ਆਉਂਦੇ ਨੇ। ਹਜੇ ਕੱਲ੍ਹ ਦੀ ਖਬਰ ਹੈ, ਕਰੋੜਾਂ ਰੁਪਈਆ ਜਲੰਧਰ ਦੇ ਵਿੱਚ ਇੱਕ ਰਿਚੀ ਟਰੈਵਲਸ ਦੇ ਨਾਮ ਤੋਂ ਫੜਿਆ ਗਿਆ। ਉਹਨਾਂ ਦੇ ਆਫਿਸ ਦੇ ਵਿੱਚ ਹੀ ਕਰੋੜਾਂ ਰੁਪਈਆ ਕੈਸ਼
ਫਰਸ਼ ਤੇ ਬਹੁਤ ਜ਼ਿਆਦਾ ਕਹਿੰਦੇ ਵੀ ਸੋਨੇ ਦੇ ਬਿਸਕੁਟ ਮਿਲੇ ਨੇ। ਇਸ ਤਰੀਕੇ ਦੇ ਨਾਲ ਤੁਹਾਡੀ ਦੋਹਰੀ ਲੁੱਟ ਹੁੰਦੀ ਹੈ। ਤੁਸੀਂ ਸਮਾਜ 'ਚ ਪੀੜੇ ਜਾਂਦੇ ਹੋ ਤੇ ਆਪਣਾ ਜਿਹੜਾ ਕੀਮਤੀ ਪੈਸਾ ਤੁਹਾਡੇ ਮਾਪਿਆਂ ਨੇ ਕਮਾਇਆ ਹੁੰਦਾ ਉਹ ਲੁਟਾਉਂਦੇ ਹੋ। ਇਹ ਜਿੰਨੀਆਂ ਮਰਜ਼ੀ ਕੜੀਆਂ ਜੋੜੀ ਜਾਓ, ਇਸ ਤੇ ਆਪਾਂ ਲੰਬੀ ਗੱਲਬਾਤ ਕਰ ਸਕਦੇ ਹਾਂ, ਪਰ ਸਥਿਤੀ ਬਹੁਤ ਗੰਭੀਰ ਬਣੀ ਹੋਈ ਹੈ। ਅੱਗੇ ਆਖਰੀ ਖਬਰ ਵੱਲ ਜੇ ਵਧੀਏ ਤਾਂ ਉਧਰ ਲੁਧਿਆਣੇ 'ਚ ਵਿਧਾਇਕ ਇਆਲੀ ਹੋਣੀ ਕਹਿ ਰਹੇ ਨੇ ਵੀ ਸੁਖਬੀਰ ਬਾਦਲ ਸਾਹਿਬ ਜਦਾਂ ਮੁੜੋ, ਆਪਣੇ ਨਿੱਜੀ ਸਵਾਰਥ ਛੱਡੋ, ਪੰਥਕ ਏਕਤਾ ਲਈ ਕੰਮ ਕਰੋ, ਨਹੀਂ ਤਾਂ ਸੰਗਤ ਫੈਸਲਾ ਲਊਗੀ। ਪਰ ਸੰਗਤ ਨੇ ਫੈਸਲਾ ਪਤਾ ਨਹੀਂ ਕਦੋਂ ਲੈਣਾ ਹੈ। ਜਿਹੜੀ ਇਹ ਪੁਨਰ ਸਰਜੀਤ ਅਕਾਲੀ ਦਲ ਬਣੀ ਸੀ ਉਹ ਤਾਂ ਬਣਦਿਆਂ ਹੀ ਖਿੰਡਰਨੀ ਸ਼ੁਰੂ ਹੋ ਗਈ ਹੈ। ਅੱਜ ਸ਼ਾਇਦ ਉਹਨਾਂ ਦੀ ਪਲੇਠੀ ਬੈਠਕ ਸੀ, ਜਿਹੜੇ ਨੁਮਾਇੰਦੇ ਚੁਣੇ ਗਏ ਸੀ ਉਹਨਾਂ ਦੇ ਵੱਲੋਂ। ਤੁਸੀਂ ਸਹੀ ਕਹਿ ਰਹੇ ਹੋ ਕਿ ਜਿਹੜੀ ਪੁਨਰ ਸੁਰਜੀਤ ਬਣੀ ਸੀ ਉਹਨੂੰ ਲੈ ਕੇ ਤਾਂ ਮਤਲਬ ਸੰਸ਼ੈ ਹੈਗਾ। ਈਵਨ ਮਨਪ੍ਰੀਤ ਇਆਲੀ ਜਿਹੜੇ ਹੈਗੇ ਆ ਉਹ ਪੁਨਰ ਸੁਰਜੀਤ ਦੇ ਜਿਹੜੇ ਕਨਵੀਨਰ ਬਣਾਏ ਗਏ, ਪ੍ਰਧਾਨ ਬਣਾਏ ਗਏ, ਉਹਨਾਂ ਨਾਲ ਉਹ ਵਿਚਰ ਕੇ ਰਾਜੀ ਨਹੀਂ। ਉਹ ਵੀ ਆਪਾਂ ਨੂੰ ਦੇਖਣ ਨੂੰ ਮਿਲ ਹੀ ਰਿਹਾ ਹੈਗਾ। ਜਿਹੜੇ ਸਾਬਕਾ ਜਥੇਦਾਰ ਸਾਹਿਬ ਹੈਗੇ ਆ ਉਹਨਾਂ ਨਾਲ ਉਹਨਾਂ ਦੀ ਬਣ ਨਹੀਂ ਰਹੀ। ਹਾਂਜੀ, ਇੱਥੇ ਦੱਸ ਦਈਏ ਮਨਦੀਪ ਜੀ, ਮਾੜਾ ਜਿਹਾ ਦੱਸ ਦਈਏ ਕਿ ਉਹਨਾਂ ਨਾਲ ਜਦੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਨਾ, ਹਰਪ੍ਰੀਤ ਸਿੰਘ ਹੋਣਾ ਨੇ, ਉਹਨਾਂ ਦਾ ਬਿਆਨ ਆਇਆ ਸੀ ਵੀ ਭਾਈ ਚੰਗਾ ਹੋਇਆ ਇਹ ਕਿ ਸਾਨੂੰ ਕੰਮ ਨਹੀਂ ਕਰਨ ਦਿੰਦੇ ਸੀ ਸੰਗਠਨ 'ਚ, ਹੁਣ ਕੰਮ ਤਾਂ ਕਰਾਂਗੇ ਚੱਜ ਨਾਲ, ਜਦੋਂ ਇਹ ਮਨਪ੍ਰੀਤ ਇਆਲੀ ਹੋਣਾ ਦਾ ਬਿਆਨ ਆਇਆ। ਨਹੀਂ, ਉਹ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ। ਬੜਾ ਅਜੀਬ ਹੈ, ਪੰਥਕ ਏਕਤਾ ਬਣ ਨਹੀਂ ਰਹੀ। ਹਾਲਾਂਕਿ ਮਤਲਬ ਪੰਜਾਬ 'ਚ ਪੰਥਕ ਪੋਲੀਟਿਕਸ ਇਲੈਕਟੋਰਲ ਉਸ ਲਿਹਾਜ਼ 'ਚ ਮਤਲਬ ਜ਼ਰੂਰਤ ਲੋੜ ਤਾਂ ਹੈਗੀ ਆ, ਪਰ ਕੁਛ ਏਕਤਾ ਦਿਖ ਨਹੀਂ ਰਹੀ। ਤੇ ਜਿਹੜੇ ਡਿਸਕ੍ਰੈਡਿਟਡ ਜਿਹੜੀ ਲੀਡਰਸ਼ਿਪ ਹੈ ਉਹ ਜ਼ਿਆਦਾ ਹੈਗੀ ਆ। ਤਾਂ ਉਹ ਇੱਕ ਹੈਗਾ, ਮਤਲਬ ਤੁਸੀਂ ਸਹੀ ਕਹਿ ਰਹੇ ਹੋ। ਜੀ, ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਹੁੰਦਾ ਜੀ ਸਮਾਪਤ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ।